ਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜੀ ਵੁੱਡਲੈਂਡ, ਪਰਮਜੀਤ ਕਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲਿਬਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 13 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵੱਲ ਆਈਏ ਮਿੰਟੂ ਜੀ, ਸ਼ੁਰੂਆਤ ਕਰੀਏ ਆਪਾਂ ਸਕਰੂਟਨੀ ਤੋਂ। ਇਸੇ ਦਰਮਿਆਨ ਵੀ ਵਿਵਾਦ ਹੋਏ ਨੇ ਤੇ ਬਠਿੰਡੇ ਤੱਕ ਕਹਿੰਦੇ ਕਲੋਲ ਹੀ ਹੋ ਗਈ। ਦੇਖੋ ਸਾਰਾ ਕੁਝ ਹੀ ਚੱਲਦਾ ਪਿਆ ਸਾਹਿਬ, ਇੱਥੇ ਤੇ ਮੰਦੇ ਹਾਲ ਹੀ ਆ। ਹੁਣ ਕੀ ਉਹ ਨਾ ਜੇਲ੍ਹ ਦੇ ਵਿੱਚ ਗੀਤ ਗਾਇਆ, ਗੀਤ ਗਾਉਂਦੇ ਹੁੰਦੇ ਸੀ ਕੈਦੀ, ਗੀਤ ਬਣਾਇਆ ਸੀ ਕੈਦੀਆਂ ਨੇ ਕਿ ਦੁੱਖ ਜੇਲ੍ਹ ਦੇ ਦੱਸਾਂ ਤੇ ਨਾਲੇ ਰੋਵਾਂ ਤੇ ਨਾਲ ਡੈਸਾਂ। ਜੀ, ਇੱਥੇ ਬਹੁਤਾ ਹੀ ਮੰਦੜਾ ਹਾਲ, ਕੱਚੀਆਂ ਮਿਲਦੀਆਂ ਰੋਟੀਆਂ ਤੇ ਪਾਣੀ ਵਰਗੀ ਦਾਲ। ਮਤਲਬ ਕਿ ਇੱਥੇ ਉਹੀ ਹਾਲ ਆ ਕਿ ਦੁੱਖ ਤੁਹਾਨੂੰ ਸਿਆਸਤ ਦੇ ਦਸੀਏ। ਹੁਣ ਰੌਲਾ ਤੇ ਇਹ ਆ ਨਾ ਕਿ ਇਹਨਾਂ ਚੀਜ਼ਾਂ ਨੂੰ ਠੀਕ ਕੌਣ ਕਰੂਗਾ, ਕੋਈ ਸਮਝ ਨਹੀਂ ਆ ਰਹੀ। ਅੱਜ ਹੁਣ ਅੰਮ੍ਰਿਤਸਰ ਦੇ ਵਿੱਚ ਸਕਰੂਟਨੀ ਦੇ ਦੌਰਾਨ ਉਹ ਕਹਿੰਦੇ ਕਿ ਸਾਡੇ ਕਾਗਜ਼ ਰੱਦ ਕਰ ਦਿੱਤੇ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਦੱਬ ਕੇ ਰੌਲਾ ਪਾਇਆ। ਸਾਡੇ ਵੀ ਇੱਥੇ ਮਲੋਟ ਦੇ ਵਿੱਚ ਇੱਕ ਜ਼ਿਮਨੀ ਚੋਣ ਹੋ ਰਹੀ ਆ। ਸਾਡੇ ਇੱਥੇ ਬਹੁਤ ਪੁਰਾਣੇ ਨੇਤਾ ਹੁੰਦੇ ਸਨ, ਰਾਮ ਸਿੰਘ ਆਰੇ ਵਾਲੇ ਜੀ, ਬੜੇ ਪਿਆਰੇ ਬੰਦੇ ਸਨ। ਮਤਲਬ ਉਹਨਾਂ ਦੀ ਗਲੀ ਦਾ ਨਾਂ ਹੀ ਉਹਨਾਂ ਦੇ ਨਾਮ ਤੇ ਹਿਸਾਬ ਲਾ ਲਓ, ਮਹੱਲਾ ਨਾਮ। ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਬੜੇ ਨੇੜੂ ਸੀਗੇ। ਉਹ ਚੱਲ ਵਸੇ ਤੇ ਉਹਨਾਂ ਦੀ ਜਗ੍ਹਾ ਇੱਥੇ ਸ਼ਾਇਦ 12 ਨੰਬਰ ਵਾਰਡ ਆ, ਉਹ ਮੈਨੂੰ ਪੱਕਾ ਤੇ ਨਹੀਂ ਪਤਾ, ਯਾਨੀ ਉਹਨਾਂ ਦੇ ਵਾਰਡ ਦੇ ਵਿੱਚ ਇਲੈਕਸ਼ਨ ਸੀ। ਤੁਸੀਂ ਹਿਸਾਬ ਲਾ ਲਓ, ਬਾਕੀ ਕਿਸੇ ਵੀ ਪਾਰਟੀ ਦਾ ਕੋਈ ਕਾਗਜ਼ ਜਿਹੜਾ ਸਿਲੈਕਟ ਹੀ ਨਹੀਂ ਹੋਇਆ, ਸਾਰੇ ਰਿਜੈਕਟ ਹੋ ਗਏ। ਠੀਕ ਹੈ, ਸਿਵਾਏ ਝਾੜੂ ਵਾਲਿਆਂ ਤੋਂ। ਧਰਮਕੋਟ, ਬਾਘਾ ਪੁਰਾਣਾ, ਫਤਿਹਗੜ੍ਹ ਪੰਜਤੂਰ, ਉੱਥੇ ਵੀ ਕੋਈ ਨਹੀਂ ਹੋਇਆ। ਮਤਲਬ ਕਿ ਕਾਗਜ਼ ਹੀ ਕੋਈ, ਜੇ ਮੰਨ ਲਓ ਕੋਈ ਇਹਨਾਂ ਦੇ ਗੁੰਡਿਆਂ ਤੋਂ ਬਚ ਕੇ ਫਾਈਲ ਫੂਲ ਅੰਦਰ ਲੈ ਜਾਣ ਚ ਕਾਮਯਾਬ ਹੋ ਜਾਂਦਾ ਤਾਂ ਉਹਦੇ ਰੱਦ ਕਰ ਦਿੰਦੇ ਨੇ। ਇਹ ਤੇ ਬੜੀ ਵਿਪਤਾ ਵਾਲੀ ਗੱਲ ਹੈ। ਸਭ ਤੇ ਕਮਾਲ ਦੀ ਗੱਲ ਹੈ ਕਿ ਉੱਤੇ ਲੋਕਤੰਤਰ ਬਚਾਉਣ ਦੀ ਲੜਾਈ ਲੜਨ ਡਏ ਨੇ ਰਾਹੁਲ ਗਾਂਧੀ ਦੇ ਨਾਲ ਰਲ ਕੇ। ਰਾਹੁਲ ਗਾਂਧੀ ਵੀ ਮੈਨੂੰ ਲੱਗਦਾ ਕਿ ਨਿਗਾਹ ਨੂਗਾ ਇਹਦੀ ਚੈੱਕ ਕਰਾਉਣ ਵਾਲੀ ਹੈ ਕਿ ਉਹਨੂੰ ਇਹਨਾਂ ਚੀਜ਼ਾਂ ਦਾ ਇੱਥੇ ਨਹੀਂ ਦੀਦਾ। ਇਹੋ ਜਿਹੇ ਬੰਦਿਆਂ ਨੂੰ ਤੁਸੀਂ ਕੌਮੀ ਪੋਲਿਟਿਕਸ ਚ ਉੱਥੇ ਨਾਲ ਲਈ ਫਿਰਦੇ ਜੇ, ਸਹੀ ਬਿਲਕੁਲ, ਜਿਹੜੇ ਇੱਥੇ ਲੋਕਤੰਤਰ ਦੀ ਹੱਤਿਆ ਕਰ ਰਹੇ ਨੇ। ਤੇ ਤੁਹਾਡੇ ਵਰਗਾ ਫਿਰ ਦੋਗਲਾ ਕੌਣ ਹੈ? ਦੋਗਲਾ ਕੌਣ? ਬਿਲਕੁਲ ਰਾਜੇ ਵੜਿੰਗ ਹੋਰੀ ਤਾਂ ਪਿੱਟਣ ਡਏ ਨੇ, ਪ੍ਰਤਾਪ ਸਿੰਘ ਬਾਜਵਾ ਹੋਰੀ ਤੇ ਪਿੱਟ ਰਹੇ ਨੇ, ਤੇ ਤੁਸੀਂ ਇਹਨਾਂ ਦੇ ਬਗਲਗੀਰ ਹੋ ਕੇ ਤੇ ਉੱਥੇ ਤੁਰੇ ਫਿਰਦੇ ਜੇ। ਲੋਕਤੰਤਰ ਬਚਾਉਣਾ, ਸੰਵਿਧਾਨ ਬਚਾਉਣਾ, ਯਾਨੀ ਢੋਂਗ ਹੀ ਹੈ ਸਾਰੇ ਤੁਹਾਡੇ। ਸੂਬਿਆਂ ਚ ਕੀ ਹੋ ਰਿਹਾ ਤੁਹਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਬਿਲਕੁਲ, ਜੇ ਤੁਹਾਨੂੰ ਸੂਬਿਆਂ ਨਾਲ ਹੀ ਲੈਣ ਦੇਣ ਨਹੀਂ ਹੈ, ਸਹੀ ਗੱਲ ਹੈ, ਸੰਵਿਧਾਨ ਹੈ ਕਿਹਦੇ ਵਾਸਤੇ ਐਸਾ? ਬਿਲਕੁਲ, ਕਿਉਂਕਿ ਦੇਸ਼ ਸੂਬਿਆਂ ਨਾਲ ਹੈ ਨਾ ਪ੍ਰਵੀਨ ਜੀ। ਹਾਂਜੀ, ਬਿਲਕੁਲ। ਦੇਸ਼ ਕੱਲੀ ਦਿੱਲੀ ਨਾਲ ਥੋੜਾ ਜਿਹਾ, ਮੋਦੀ ਨਾਲ ਥੋੜਾ। ਸਟੇਟਸ ਹੈ ਇੰਡੀਆ। ਬਿਲਕੁਲ। ਇੰਡੀਆ ਯੂਨੀਅਨ ਆਫ ਸਟੇਟਸ ਹੈ। ਜੀ, ਸਹੀ ਹੈ। ਤਾਂ ਮਤਲਬ ਕਿ ਮੈਨੂੰ ਤੇ ਸਮਝ ਨਹੀਂ ਆਉਂਦੀ ਇਹਨਾਂ ਦੀ ਕੀ ਕਰਦੇ ਆ ਕੀ ਨਹੀਂ ਕਰਦੇ। ਤਾਂ ਖੈਰ ਅੰਮ੍ਰਿਤਸਰ ਦੇ ਵਿੱਚ ਹੰਗਾਮਾ ਹੋਇਆ ਸਕਰੂਟਨੀ ਦੇ ਦਰਮਿਆਨ। ਭਾਜਪਾ ਨੇ ਦੋਸ਼ ਲਾਇਆ ਕਿ ਸਾਡੇ ਕਾਗਜ਼ ਧੱਕੇ ਨਾਲ ਹੀ ਰੱਦ ਕਰ ਦਿੱਤੇ ਆ। ਹੁਣ ਇੱਧਰ ਜਿਹੜੀ ਕਾਨੂੰਨ ਹੋਈ ਆ, ਬਹੁਤ ਕੁਛ ਆ, ਤੁਹਾਨੂੰ ਕੀ ਦੱਸੀਏ। ਇਹਨਾਂ ਦੇ ਇੱਕ ਵਿਧਾਇਕ ਦੇ ਨਾ ਰਿਸ਼ਤੇਦਾਰ ਦੇ ਸ਼ਗਨਾਂ ਦੇ ਗਾਨੇ ਹੀ ਵੱਜੇ ਰਹਿ ਗਏ। ਉਹਦੀ ਟਿਕਟ ਕੋਈ ਹੋਰ ਲੈ ਗਿਆ ਉੱਥੇ ਜਲੰਧਰ ਦੇ ਵਿੱਚ। ਤੇ ਇੱਥੇ ਬਠਿੰਡੇ ਦੇ ਵਿੱਚ ਤੇ ਕਮਾਲ ਹੋ ਗਈ। ਇਹਨਾਂ ਦਾ ਇੱਕ ਐਮਐਲਏ ਮਤਲਬ ਕਿ ਆਪਣੇ ਇੱਕ ਬੰਦੇ ਨੂੰ ਟਿਕਟ ਦਵਾ ਲਿਆ ਜੀ, ਟਿਕਟ ਮਿਲ ਗਈ। ਤੇ ਕਮਾਲ ਇਹ ਹੋਈ ਕਿ ਜਿਹੜਾ ਉਹ ਸਰਦਾਰ ਸਾਹਿਬ ਟਿਕਟ ਹੱਥ 'ਚ ਲੈ ਕੇ ਤੁਰਿਆ ਫਿਰਦਾ ਸੀ, ਉਹਦੇ ਟਿਕਟ ਕੱਟੀ ਕਟਾਈ ਹੱਥ 'ਚ ਹੀ ਰਹਿ ਗਈ ਤੇ ਕਾਗਜ਼ ਆ ਕੇ ਉੱਤੋਂ ਇੱਕ ਵੱਡੇ ਬੰਦੇ ਦਾ ਮੁੰਡਾ ਭਰ ਗਿਆ।
ਅੱਛਾ। ਲੋਕਾਂ ਆਖਿਆ ਓਏ ਆ ਕੀ? ਹੂੰ। ਉਹ ਕਹਿੰਦਾ ਕਮਾਲ ਦੀ ਗੱਲ ਹੈ, ਮੇਰਾ ਮੁੰਡਾ ਫਲਾਣੀ ਬਾਹਰਲੀ ਯੂਨੀਵਰਸਿਟੀ ਚੋਂ ਪੜ੍ਹ ਕੇ ਆਇਆ, ਹੂੰ। ਡਿਜ਼ਰਵ ਨਹੀਂ ਕਰਦਾ ਇਹ? ਹੂੰ। ਮਤਲਬ ਕਿ ਕਮਾਲ ਹੀ ਹੋ ਗਈ। ਹੁਣ ਤੁਸੀਂ ਦੇਖੋ ਕਿ ਐਮਐਲਏ ਦੀ ਐਦੋਂ ਵੱਡੀ ਕੋਈ ਬੇਇੱਜ਼ਤੀ ਹੋਏਗੀ ਸਾਹਿਬ? ਹੂੰ। ਜੀ। ਐਮਐਲਏ ਦੀ ਐਦੋਂ ਵੱਡੀ ਕੋਈ ਬੇਇੱਜ਼ਤੀ ਹੋਏਗੀ? ਕੋਈ ਟਿਕਟ ਦਵਾ ਕੇ ਲਿਆਇਆ ਬੰਦੇ ਨੂੰ, ਹੂੰ। ਖੜੀ ਸਟੇਸ਼ਨ ਤੇ ਰਹਿ ਗਈ, ਆਪ ਤੂੰ ਗੱਡੀ ਚੜ ਗਿਆ ਵੇ। ਜੀ। ਉਹ ਵਿਚਾਰਾ ਹੱਥ 'ਚ ਟਿਕਟ ਫੜੀ ਫਿਰਦਾ ਕਿ ਟਿਕਟ ਤੇ ਸਰ ਮੈਨੂੰ ਦਿੱਤੀ ਸੀ। ਹੂੰ। ਉਹ ਜਿਵੇਂ ਭੱਲੇ ਦੀ ਸਕਿੱਟ ਸੀ ਤੇ ਉਹ ਸਾਈਕਲ ਮੋੜਦਾ ਤੇ ਉਹਦੇ ਵਿੱਚ ਕੋਈ ਆ ਕੇ ਵੱਜਾ ਪਿੱਛੋਂ। ਜੀ। ਉਹਨੇ ਕਿਹਾ ਕਿ ਬਈ ਤੈਨੂੰ ਦੀਦਾ ਨਹੀਂ? ਉਹਨੇ ਆਖਿਆ ਜੀ ਤੁਸੀਂ ਹੱਥ ਇੱਧਰ ਨੂੰ ਕੱਢਿਆ ਸੀਗਾ ਤੇ ਮੋੜ ਇੱਧਰ ਨੂੰ ਗਿਆ। ਹੂੰ। ਉਹਨੇ ਆਖਿਆ ਹੱਥ ਕੱਢਿਆ ਤੇ ਤੂੰ ਵੇਖ ਲੈ, ਜਿਹੜਾ ਮੈਂ ਹੱਥ ਕੈਂਸਲ ਕੀਤਾ ਸੀ ਉਹ ਨਹੀਂ ਵੇਖਿਆ? ਤੇ ਹੱਥ ਕੱਢ ਕੇ ਮੈਂ ਥੋੜਾ ਨਾਲ ਕੈਂਸਲ ਵੀ ਕਰਤਾ ਸੀ, ਕਾਂਟਾ ਵੀ ਮਾਰਤਾ ਸੀ। ਤਾਂ ਉਹ ਇਹ ਗੱਲ ਹੈ ਇਹਨਾਂ ਦੀ ਕਿ ਹੱਥ ਕੱਢ ਕੇ ਨਾਲ ਕੈਂਸਲ ਵੀ ਕਰ ਦਿੰਦੇ ਨੇ। ਜੀ। ਇਹਨਾਂ ਦੇ ਇੰਡੀਕੇਟਰ ਇਹੋ ਜਿਹਾ ਕਦੇ ਵੇਖਿਆ ਸੀਗਾ ਇਸ ਤਰ੍ਹਾਂ ਦਾ ਯਾਰ ਮਾਹੌਲ? ਹੂੰ। ਇਹ ਤੇ ਮਤਲਬ ਕਿ ਗੱਲਾਂ ਹੀ ਗਾਂ ਦੀਆਂ ਨੇ। ਖੈਰ, ਸਕਰੂਟਨੀ ਚੱਲ ਰਹੀ ਹੈ, ਕੱਲ ਨੂੰ ਕਾਗਜ਼ਾਂ ਦੇ ਨਾਮ ਵਾਪਸ ਲੈਣ ਦੇ ਆਖਰੀ ਦਿਨ ਹੈ ਸ਼ਾਇਦ, ਤਾਂ ਉਹ ਕੰਮ ਨੇਪਰੇ ਚਾੜੇ ਜਾਣਗੇ। ਉਸ ਤੋਂ ਬਾਅਦ ਇਲੈਕਸ਼ਨ ਦਾ ਰਾਹ ਪੱਧਰਾ ਹੋ ਜਾਏਗਾ। ਪਰ ਜੋ ਇਲੈਕਸ਼ਨ ਦੇ ਵਿੱਚ ਹੋਏਗਾ ਉਹ ਤੇ ਬਾਅਦ ਦੀ ਗੱਲ ਆ, ਪਰ ਜੋ ਇਲੈਕਸ਼ਨ ਤੋਂ ਪਹਿਲਾਂ ਹੋ ਰਿਹਾ ਉਹ ਤੇ ਸਾਰਾ ਵੇਖਣ ਡਿਆ ਨਾ ਜਾ। ਕੋਈ ਐਸਾ ਕੰਮ ਹੈ ਹੀ ਨਹੀਂ ਹੈ ਜਿਹੜਾ ਨਹੀਂ ਹੋ ਰਿਹਾ। ਤਾਂ ਖੈਰ, ਕਿਤੇ ਕਲੋਲ ਹੋ ਰਹੀ ਆ, ਕਿਤੇ ਕੁਛ ਹੋ ਰਿਹਾ। ਪਟਿਆਲੇ ਦੇ ਵਿੱਚ ਕਿੰਨਾ ਕੁਛ ਹੋਇਆ, ਉੱਥੋਂ ਦੇ ਡੀਸੀ ਤੋਂ ਹੁਣ ਜਵਾਬ ਤਲਬੀ ਹੋਈ। ਸਮਾਣਾ, ਭਿੱਖੀਵਿੰਡ, ਕਿੱਥੋਂ ਖਬਰਾਂ ਆ ਰਹੀਆਂ ਨੇ ਕਿ ਕੋਈ ਕਹਿੰਦਾ ਕਾਗਜ਼ ਸਾਡੇ ਲੈ ਕੇ ਹੀ ਭੱਜ ਗਏ ਨੇ। ਅੱਛਾ ਸਰ, ਇਹਨਾਂ ਨੇ ਪਤਾ ਨਹੀਂ ਕਿੱਥੋਂ ਇਹ ਦੌੜਾਕ ਭਰਤੀ ਕੀਤੇ ਨੇ। ਉਹ ਭੱਜਦੇ ਹੀ ਬੜਾ ਨੇ, ਪਤਾ ਨਹੀਂ ਕੀ ਗੋਲੀਆਂ ਗਾਲੀਆਂ ਖਾਧੀਆਂ ਉਹਨਾਂ ਨੇ। ਤੇ ਜੇ ਉਹ ਉਹਨਾਂ ਦਾ ਡੋਪ ਟਾਪ ਕਰਾ ਕੇ ਜੋ ਨੈਗੇਟਿਵ ਆਉਂਦੇ, ਉਹਨਾਂ ਨੂੰ ਤੇ ਕਿਸੇ ਚੈਂਪੀਅਨਸ਼ਿਪ 'ਚ ਘੱਲਣਾ ਚਾਹੀਦਾ। ਇੰਨੀ ਫੁਰਤੀ ਮਾਰਦੇ ਨੇ, ਅਗਲੇ ਦੀ ਕੱਚ ਚੋਂ ਕੱਢ ਕੇ ਫੈਲ ਆਓ ਗਿਆ ਬਸ ਆਹ ਹੀ ਹੁੰਦੀ ਆ। ਇਹ ਪਤਾ ਨਹੀਂ ਕਿੱਥੋਂ ਫੁਰਤੀਲੇ ਚੋਬਰ ਇਹਨਾਂ ਨੇ ਲਿਆਂਦੇ ਨੇ ਕਿਰਾਏ ਕਰੂਏ ਤੇ। ਕੋਚਾਂ ਨੂੰ ਇਹੋ ਜਿਹੇ ਦੌੜਾਕ ਮਿਲਦੇ ਹੀ ਨਹੀਂ ਪਏ। ਸੋ ਬੜਾ ਮੰਦਾ ਹਾਲ ਆ। ਕਲੋਲ ਵੀ ਹੋ ਰਹੀ ਆ, ਦੂਜੇ ਪਾਸੇ ਭਾਈ ਧਰਨੇ ਤੇ ਵੀ ਬੈਠੇ ਇੱਥੇ ਮਲੋਟ ਵੀ ਅੱਜ ਕਾਂਗਰਸੀ ਤੇ ਸ਼ਾਇਦ ਉਹ ਰਲ ਕੇ ਧਰਨੇ ਤੇ ਬੈਠੇ ਸੀ ਦੂਜੀਆਂ ਪਾਰਟੀਆਂ ਵਾਲੇ। ਉਹ ਹਾਲ ਦਵਾਈ ਕੋਈ ਯਾਰ ਸ਼ਰਮ ਕਰੋ। ਕੋਈ ਇੱਕ ਅੱਧਾ ਕਾਗਜ਼ੀ ਕੋਈ ਨਾਂ ਦਾ ਹੀ ਰਹਿਣ ਦਿਓ ਯਾਰ। ਮਤਲਬ ਕਿ ਸਾਰਾ ਕੁਝ ਹੀ ਚੱਲੀ ਜਾਂਦਾ ਜੀ। ਤੇ ਬਾਕੀ ਹੁਣ ਦੇਖੋ ਇਲੈਕਸ਼ਨ ਵਾਲੇ ਦਿਨ ਕੀ ਹੁੰਦਾ। ਉਹ ਤੋਂ ਪਹਿਲਾਂ ਤੇ ਝਲਕਾਰਾ ਇਹਨਾਂ ਨੇ ਦਿਖਾ ਦਿੱਤਾ ਹੈ। ਨਹੀਂ ਭੱਜੇ, ਸਰੀਰਕ ਤੌਰ ਤੇ ਵੀ ਭੱਜੀ ਜਾਂਦੇ ਜੀ, ਤੇ ਆਪਦੀਆਂ ਗੱਲਾਂ ਜਿਹੜੇ ਵਾਅਦੇ ਕੀਤੇ ਉਹਨਾਂ ਤੋਂ ਵੀ ਤਾਂ ਭੱਜੇ ਹੀ ਆ। ਉਹ ਉੱਥੇ ਕਿਹੜਾ ਖੜੇ ਆ ਉਸ ਗੱਲ ਤੇ ਉੱਤੇ। ਸੋ ਗੱਲ ਇਹ ਆ ਵੀ ਉਹ ਉੱਥੇ ਪਹਿਲਾਂ ਹੀ ਭੱਜ ਗਏ ਸਾਹਿਬ। ਹਾਂਜੀ। ਉੱਥੇ ਤੇ ਕਹਿ ਲਓ ਕਿ ਇਹਨਾਂ ਨੇ ਕੀ ਖੜਨਾ ਸੀਗਾ। ਹੁਣ ਤੇ ਇਹ ਆ ਕਿ ਇੱਥੋਂ ਗਾਹ ਨਾ ਭੱਜਣ ਕਿਤੇ। ਹੁਣ ਤੇ ਇਹ ਆ ਕਿ ਇੱਥੇ ਜੇ ਖਲੋ ਜਾਣ ਤੇ ਠੀਕ ਆ, ਇੱਥੋਂ ਗਾਹ ਹੋਰ ਹਿੱਲ ਗਏ ਤੇ ਸਾਰਾ ਸਿਸਟਮ ਹੀ ਹਿੱਲ ਜਾਣਾ। ਤੇ ਕਦੇ ਇਉਂ ਲੱਗਦਾ ਆ ਕਿ ਬਈ ਅਸੀਂ ਉਸ ਦੌਰ 'ਚ ਆ ਪਹੁੰਚੇ ਹਾਂ ਜਿਸ ਦੌਰ 'ਚ ਸ਼ਾਇਦ ਇੰਤਹਾ ਹੋ ਚੁੱਕੀ ਆ। ਹੁਣ ਇੰਤਹਾ ਤੋਂ ਬਾਅਦ ਜੇ ਹਾਲੇ ਵੀ ਲੋਕ ਮਤਲਬ ਕਿ ਨਹੀਂ ਕੋਈ ਚੱਜ ਦੀ ਲੀਡਰਸ਼ਿਪ ਪਾਲ ਸਕੇ, ਟੋਲ ਸਕੇ, ਤਾਂ ਫਿਰ ਇੰਤਹਾ ਤੋਂ ਬਾਅਦ ਅੰਤ ਹੀ ਆ। ਹੋਰ ਤੇ ਇਹ ਤੋਂ ਬਾਅਦ ਮੈਨੂੰ ਤੇ ਕੋਈ ਦੀਦਾ ਨਹੀਂ ਹੈ। ਨਹੀਂ, ਅੰਤ ਹੋਇਆ ਹੀ ਆ ਜੀ, ਆਪਣੇ ਸਾਹਮਣੇ ਆ। ਪੋਲੀਟੀਕਲ ਜਿਹੜੀਆਂ ਤਨਜ਼ੀਮਾਂ ਨੇ, ਪੋਲੀਟੀਕਲ ਪਾਰਟੀਆਂ ਨੇ, ਸਿਆਸੀ ਪਾਰਟੀਆਂ, ਉਹਨਾਂ ਨੇ ਜਦੋਂ ਇਸ ਤਰੀਕੇ ਦਾ ਧੱਕਾ ਕੀਤਾ ਵੀ ਜਿੱਥੇ ਕਿਤੇ ਲੋਕਾਂ ਦੇ ਕਾਗਜ਼ ਹੀ ਨਹੀਂ ਭਰਨ ਦੇਣੇ। ਹੁਣ ਐਂ ਤਾਂ ਪ੍ਰਗਟ ਸਿੰਘ ਕਹਿ ਰਹੇ ਸੀ, ਕਹਿੰਦੇ ਜਦੋਂ ਅਸੀਂ 2022 ਦੇ ਵਿੱਚ ਸਾਡੇ ਕਹਿੰਦੇ 12,000 ਸਰਪੰਚ ਸੀਗੇ ਤੇ ਸਰਕਾਰ ਕਹਿੰਦੇ ਇਹਨਾਂ ਦੀ ਬਣ ਗਈ। ਇਹ ਥੋੜ੍ਹਾ ਵੀ ਜਿਹੜੇ ਸ਼ਹਿਰਾਂ ਦੇ ਵਿੱਚ ਤੁਸੀਂ ਮਾੜਾ ਮੋਟਾ ਜਿਹੜਾ ਲੋਕਤੰਤਰ ਬਚਿਆ, ਮਾੜੀ ਮੋਟੀ ਲੋਕਾਂ ਦੀ ਨੁਮਾਇੰਦਗੀ ਬਚੀ ਹੈ, ਤੁਸੀਂ ਉਹ ਵੀ ਹੜੱਪ ਕਰਕੇ ਆਪਦੇ ਕੋਲੇ ਲੈ ਜਾਓਗੇ। ਤੁਹਾਨੂੰ ਪੱਕਾ ਹੀ ਪਤਾ ਵੀ 5 ਸਾਲਾਂ ਬਾਅਦ ਤੁਸੀਂ ਹੀ ਆਉਣਾ। ਜੇ ਇਸ ਤਰ੍ਹਾਂ ਹੁੰਦਾ, ਜੇ ਐਂ ਕਬਜ਼ਿਆਂ ਨਾਲ ਹੀ ਦੇਸ਼ ਚੱਲਦਾ ਹੁੰਦਾ, ਤਾਂ ਫਿਰ ਤਾਂ ਕਾਂਗਰਸ ਤੋਂ ਬਿਨਾਂ ਕੋਈ ਪ੍ਰਧਾਨ ਮੰਤਰੀ ਨਾ ਬਣਦਾ। ਬਾਹਰੀ ਰਾਜਾਂ ਦੀ ਗੱਲ, ਸ਼ਹਿਰਾਂ ਦੀ ਗੱਲ, ਪਿੰਡਾਂ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਜੀ। ਅਗਲੀ ਖਬਰ ਦੇ ਵੱਲ ਚੱਲ ਗਏ ਮਿੰਟੂ ਜੀ। ਰਣਜੀਤ ਬਾਵਾ ਕਾਫੀ ਐਕਟਿਵ ਰਹਿੰਦੇ ਨੇ, ਸਰਗਰਮ ਰਹਿੰਦੇ ਨੇ। ਉਹਨਾਂ ਦਾ ਸ਼ੋਅ ਸੀਗਾ ਹਿਮਾਚਲ ਦੇ ਵਿੱਚ, ਪਰ ਉੱਥੇ ਹਿੰਦੂ ਜਥੇਬੰਦੀਆਂ ਨੇ ਸ਼ੋਅ ਨੂੰ ਰੱਦ ਕਰਵਾਤਾ। ਦੇਖੋ, ਇਹ ਵਿਰੋਧ ਰਣਜੀਤ ਬਾਵੇ ਦਾ ਸੋਸ਼ਲ ਮੀਡੀਆ ਤੇ ਕੁਝ ਦਿਨ ਪਹਿਲਾਂ ਤੋਂ ਸ਼ੁਰੂ ਹੋਇਆ ਸੀਗਾ ਜੀ। ਨਾਲਾਗੜ੍ਹ ਪੰਜਾਬ ਤੋਂ ਕੋਈ ਬਹੁਤਾ ਦੂਰ ਨਹੀਂ ਹੈ, ਨੇੜੇ ਹੀ ਆ। ਉੱਥੇ ਇਹਦਾ ਪ੍ਰੋਗਰਾਮ ਸੀਗਾ ਰਣਜੀਤ ਬਾਵੇ ਦਾ ਜੀ। ਰਣਜੀਤ ਬਾਵੇ ਦੇ ਇਸ ਪ੍ਰੋਗਰਾਮ ਦਾ ਵਿਰੋਧ
ਇਸ ਵਜ੍ਹਾ ਕਰਕੇ ਸੀਗਾ ਕਿਉਂਕਿ ਇੱਕ ਗੀਤ ਦਾ ਰੌਲਾ ਹੈ, ਮੇਰਾ ਕੀ ਕਸੂਰ ਗੀਤ ਦਾ ਟਾਈਟਲ ਸੀਗਾ। ਉਹਦੇ ਵਿੱਚ ਕੁਝ ਪੰਕਤੀਆਂ ਨੂੰ ਲੈ ਕੇ ਵਿਵਾਦ ਹੋਇਆ। ਵਿਵਾਦ ਫਿਰ ਇੱਥੋਂ ਤੱਕ ਪਹੁੰਚਿਆ ਕਿ ਅੱਜ ਤੁਸੀਂ ਵੇਖੋ ਕਿ ਉਸ ਵਿਵਾਦ ਦਾ ਪਰਛਾਵਾਂ ਇਸ ਕੈਂਸਲੇਸ਼ਨ ਦੇ ਉੱਤੇ ਖਲੋਤਾ ਹੈ। ਜੀ ਹੁਣ ਜਿਹੜੇ ਆਯੋਜਕ ਸੀ, ਦੇਖੋ ਉਹਨਾਂ ਨੇ ਸੋਚਿਆ ਕਿ ਬਈ ਕੀ ਕੀਤਾ ਜਾ ਸਕਦਾ ਹੈ। ਉਹਨਾਂ ਨੇ ਬਿੱਲੇ ਦੇ ਨਾਲ ਰਿਪਲੇਸ ਕਰ ਦਿੱਤਾ, ਮਤਲਬ ਕਿ ਕੁਲਵਿੰਦਰ ਬਿੱਲਾ ਰਣਜੀਤ ਬਾਵਾ ਦੀ ਜਗ੍ਹਾ ਕਰ ਲਿਆ। ਰਣਜੀਤ ਬਾਵੇ ਦਾ ਉਹਨਾਂ ਨੇ ਸ਼ੋਅ ਜਿਹੜਾ ਸੀਗਾ ਜਾਂ ਜੋ ਪ੍ਰੋਗਰਾਮ ਸੀ ਰੱਦ ਕਰਵਾਤਾ। ਹੁਣ ਆਯੋਜਕਾਂ ਨੂੰ ਇਹ ਹੁੰਦਾ ਕਿ ਐਵੇਂ ਕਾਤੋਂ ਕੋਈ ਪੰਗਾ ਪਵੇ, ਪਰ ਕਮਾਲ ਦੀ ਗੱਲ ਤੇ ਇਹ ਆ ਕਿ ਜਿਹੜਾ ਇਹ ਗੀਤ ਸੀਗਾ, ਇਹ ਗੀਤ ਰਣਜੀਤ ਬਾਵਾ ਨੇ YouTube ਤੋਂ ਹਟਾਤਾ ਸੀਗਾ। ਇਸ ਗੀਤ ਵਾਸਤੇ ਰਣਜੀਤ ਬਾਵਾ ਨੇ ਪਹਿਲਾਂ ਲਿਖਤੀ ਮਾਫੀ ਮੰਗੀ ਸੀ, ਉਹਤੇ ਬਾਅਦ ਫੇਰ 1.5 ਕੇ 2 ਮਿੰਟ ਦੀ ਵੀਡੀਓ ਬਣਾ ਕੇ ਮਾਫੀ ਮੰਗੀ ਸੀ। ਜਦੋਂ ਕਿਸੇ ਬੰਦੇ ਨੇ, ਆਰਟਿਸਟ ਨੇ, ਚਲੋ ਉਹ ਆਪ ਹੀ ਮੰਨਦਾ ਕਿ ਮੇਰੇ ਤੋਂ ਗਲਤੀ ਹੋ ਗਈ, ਹਾਲਾਂਕਿ ਉਹ ਗਲਤੀ ਹੈ ਕਿ ਨਹੀਂ, ਉਹ ਇੱਕ ਬੁੱਧੀਜੀਵੀਆਂ ਦੇ ਕਹਿ ਲਓ ਕਿ ਸੰਵਾਦ ਦਾ ਵਿਸ਼ਾ ਹੈ। ਸਾਡੇ ਵਰਗੇ ਵੀ ਨਹੀਂ ਤੈਅ ਕਰ ਸਕਦੇ। ਉਹ ਬੁੱਧੀਜੀਵੀਆਂ ਤੇ ਆਪਾਂ ਛੱਡ ਦਈਏ, ਜਿਹੜੇ ਬਹੁਤ ਇੰਟੈਲੈਕਚੁਅਲ ਲੋਕ ਨੇ, ਕਿ ਵਾਕਿਆ ਹੀ ਜੋ ਵੀਰ ਸਿੰਘ ਨੇ ਉਹ ਗਊ ਦੇ ਮੂਤ ਵਾਲਾ ਕਿਹਾ ਸੀਗਾ ਕਿ ਗਊ ਦਾ ਮੂਤ ਸ਼ੁੱਧਿਆ, ਜੇ ਮੈਂ ਸੱਚ ਬੋਲਿਆ ਤੇ ਮੱਚ ਜਾਣਾ ਕੋਈ ਯੁੱਧਿਆ, ਕੁਛ ਇਸ ਤਰ੍ਹਾਂ ਦਾ ਸੀਗਾ। ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ? ਨਹੀਂ, ਹਾਂਜੀ, ਪੰਕਤੀ ਆ ਪੰਕਤੀ, ਹਾਂਜੀ ਪੰਕਤੀ ਇਸ ਤੇ ਰੌਲਾ ਸੀ, ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ। ਉਹਦੇ ਤੇ ਕੋਈ ਮਤਲਬ ਕਿ ਕੋਈ ਰੌਲਾ ਨਹੀਂ। ਉਹ ਤਾਂ ਉਹਨੇ ਵਿੱਚ ਉਹ ਵੀ ਕਿਹਾ, ਕ੍ਰਾਸ ਗਾਤਰੇ ਜਨਊ ਪਾ ਲੈ। ਹਾਂਜੀ ਕਿਹਾ ਮਤਲਬ ਕਿ ਮੈਂ ਬਹੁਤ ਮੇਰਾ ਤਾਂ ਕਹ ਲੋ ਕਿ ਉਦੋਂ ਕਾਫੀ ਇਸ ਗੀਤ ਦੇ ਵੱਲ ਨਾ ਧਿਆਨ ਗਿਆ ਸੀਗਾ। ਜਦੋਂ ਇਹ ਰਿਲੀਜ਼ ਹੋਇਆ ਕਾਫੀ ਝਗੜਾ ਹੋਇਆ। ਤਾਂ ਚਲੋ ਠੀਕ ਹੈ, ਜੇ ਮੰਨ ਲਓ ਆਪਾਂ ਅੱਜ ਦੀ ਘੜੀ ਕਹਿ ਲਈਏ, ਮੈਂ ਜਿਵੇਂ ਕਿਹਾ ਕਿ ਇਹ ਇੱਕ ਕਹ ਲਓ ਕਿ ਜਿਹੜੇ ਇੰਟੈਲੈਕਚੁਅਲ ਲੈਵਲ ਦੇ ਬੰਦੇ ਆ ਨਾ, ਉਹਨਾਂ ਦੇ ਵਿਸ਼ੇ ਦਾ ਮਾਮਲਾ ਹੈ ਕਿ ਕੀ ਇਸ ਤਰ੍ਹਾਂ ਇੱਕ ਲਿਖਤ ਨੂੰ ਰੱਦ ਕਰ ਸਕਦੇ ਆ, ਜਦ ਕਿ ਇਹ ਸੱਚਾਈਆਂ ਵੀ ਨੇ। ਇਹ ਕੁਛ ਸੱਚਾਈਆਂ ਵੀ ਆ ਕਿ ਧਰਮ ਦੇ ਨਾਮ ਤੇ ਜਾਂ ਜੋ ਵੀ ਹੋ ਰਿਹਾ ਸਭ ਕੁਛ। ਹੁਣ ਦੇਖੋ, ਅਸਲ ਦੇ ਵਿੱਚ ਤਾਂ ਵੈਸੇ ਜੇ ਮੈਂ ਵੀ ਸੱਚ ਬੋਲੂਗਾ ਤਾਂ ਸ਼ਾਇਦ ਉਹ ਵੀ ਕਿਸੇ ਨੂੰ ਲੱਗੇ। ਇੱਥੇ ਰਾਮਦੇਵ ਆ, ਰਾਮਦੇਵ ਦੀ ਮੈਂ ਇੱਕ ਵੀਡੀਓ ਵੇਖੀ, ਚਲ ਮੈਂ ਬੋਲ ਹੀ ਦੇਣਾ, ਹੁਣ ਵੇਖੀ ਜਾਊਗੀ ਜੋ ਹੋਇਆ। ਤਾਂ ਰਾਮਦੇਵ ਪਾਣੀ ਦੇ ਵਿੱਚ ਰਾਖ ਪਾ ਰਿਹਾ ਤੇ ਕਹਿ ਰਿਹਾ ਕਿ ਦੇਖੋ ਜੀ pH ਲੈਵਲ ਇਹਦਾ ਜਿਹੜਾ ਹੈ ਨਾ ਵਧੀਆ ਹੋ ਗਿਆ। ਠੀਕ ਹੈ। ਹਵਨ ਦੀ ਰਾਖ ਪਾਉਣ ਨਾਲ pH ਲੈਵਲ, ਐਲਕਲਾਈਨ, ਤੁਸੀਂ ਸੁਣਿਆ ਹੋਣਾ ਸ਼ਬਦ। ਹਾਂਜੀ, ਐਲਕਲਾਈਨ ਪਾਣੀ ਦਾ ਇੱਕ ਕਹਿ ਲਓ ਕਿ ਸਟੈਂਡਰਡ ਪੈਮਾਨਾ ਹੈ। ਉਹ ਪਾਣੀ ਸਭ ਤੋਂ ਚੋਟੀ ਦਾ ਪਾਣੀ ਹੁੰਦਾ ਹੈ ਜੀ। ਉਹਦਾ pH ਲੈਵਲ ਜਿਹੜਾ ਉਹ 900, ਈਵਨ ਦੈਟ 1100 ਤੇ ਵੀ ਚਲੇ ਜਾਂਦਾ ਹੈ। ਇਹ ਸੱਚ ਹੈ ਕਿ ਰਾਖ ਜਿਹੜੀ ਹੈ ਨਾ, ਰਾਖ ਦੇ ਨਾਲ pH ਲੈਵਲ ਵੱਧ ਜਾਂਦਾ ਸੀ। ਇਹਦੇ ਚ ਕੋਈ ਸ਼ੱਕ ਨਹੀਂ ਹੈ। ਪਰ ਕੀ ਸਾਰੇ ਆਪਾਂ ਰਾਖ ਘੋਲ ਕੇ ਜੇ ਪੀ ਲਾਂਗੇ ਤੇ ਤੰਦਰੁਸਤ ਰਹਿ ਲਾਂਗੇ? ਲੌਜੀਕਲੀ ਕੀ ਸਾਰਾ ਦਿਨ ਪੀਤੀ ਜਾ ਸਕਦੀ ਹੈ? ਬਿਲਕੁਲ ਨਹੀਂ, ਉਹਦਾ ਸਾਈਡ ਇਫੈਕਟ ਕੀ ਹੋਏਗਾ? ਰਾਖ ਪੀਤੀ ਜਾਓਗੇ ਹਰੇਕ ਗਲਾਸ ਚ ਘੋਲ ਕੇ ਅੱਧਾ ਚਮਚ, ਉਹਦਾ ਕੀ ਸਿੱਟਾ ਨਿਕਲੇਗਾ? ਤਾਂ ਮਤਲਬ ਕਿ ਜੇ ਹੁਣ ਇਹ ਤਰਕ ਦੀ ਗੱਲ ਕਰਾਂਗੇ ਤਾਂ ਕੁਝ ਲੋਕ ਕਹਿਣਗੇ ਕਿ ਇਦਾਂ ਹੁੰਦਾ ਹੈ। ਤਾਂ ਮਤਲਬ ਕਿ ਇਹ ਚਲੋ ਛੱਡ ਦਈਏ ਆਪਾਂ। ਮੇਰਾ ਇਹ ਮੰਨਣਾ ਹੈ ਕਿ ਚਲੋ ਠੀਕ ਹੈ, ਰਣਜੀਤ ਬਾਵੇ ਦੇ ਮੁਤਾਬਕ ਉਸ ਤੋਂ ਗਲਤੀ ਹੋ ਗਈ, ਉਸਨੇ ਮਾਫੀ ਮੰਗ ਲਈ। ਅੱਜ ਇੰਨੇ ਸਾਲਾਂ ਬਾਅਦ, ਜੇ ਮੈਂ ਨਹੀਂ ਭੁੱਲਦਾ, ਉਹ ਗੀਤ ਕੋਵਿਡ ਦੇ ਦੌਰਾਨ ਆਇਆ ਸੀਗਾ ਸ਼ਾਇਦ। ਜੀ ਕੋਵਿਡ ਦਾ ਸਾਲ ਸੀਗਾ ਨਾ ਜਿਹੜਾ 20, ਉਹਦੇ ਵਿੱਚ ਆਇਆ ਸੀਗਾ, ਕਿਉਂਕਿ ਉਸੇ ਸਾਲ ਹੀ ਸਾਡਾ ਵੀ ਇੱਕ ਗੀਤ ਆਇਆ ਸੀਗਾ। ਲਗਭਗ ਮਤਲਬ ਕਿ ਸਾਡਾ ਵਿਸ਼ਾ ਵੀ ਐਸਾ ਹੀ ਸੀਗਾ। ਪੰਮੇ ਡੂਮ ਵਾਲੀਏ ਨੇ ਗਾਇਆ ਸੀ ਮੇਰਾ ਗੀਤ। ਜੀ ਤੂੰ ਕਹਿਣ ਦਾ ਮਤਲਬ ਇਹ ਆ ਕਿ ਬਈ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ, ਠੀਕ ਆ, ਮੇਰਾ ਮੰਨਣਾ ਕਿ ਚਲੋ ਜੋ ਵੀ ਲਿਖਾਰੀ ਆ ਉਹ ਆਪਣਾ ਵਿਵੇਕ ਇਸਤੇਮਾਲ ਕਰੇ। ਪਹਿਲੀ ਗੱਲ, ਇਸ ਤਰ੍ਹਾਂ ਦੀ ਕੋਈ ਨੌਬਤ ਆਵੇ ਨਾ ਸਮਾਜ 'ਚ। ਸਾਰਿਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੋ। ਦੂਜਾ ਕਿ ਵੀਰ ਸਿੰਘ ਨੇ ਜਿਹਨੇ ਲਿਖਿਆ ਸੀ ਉਹਨੇ ਮਾਫੀ ਵੀ ਨਹੀਂ ਮੰਗੀ। ਤੀਸਰਾ ਕਿ ਇਸ ਬੰਦੇ ਨੇ ਵਾਰ-ਵਾਰ ਮਾਫੀ ਮੰਗੀ। ਚੌਥੀ ਗੱਲ ਆ ਕਿ ਹਾਲੇ ਵੀ ਜੇ ਮਾਫ ਨਹੀਂ ਕੀਤਾ ਜਾ ਰਿਹਾ, ਮੇਰੇ ਖਿਆਲ ਦੇ ਨਾਲ ਫਰਾਕ ਦਿਲੀ ਨਹੀਂ ਹੈ। ਪੰਜਵੀਂ ਗੱਲ ਕਿ ਇਹਦੇ ਵਿੱਚ
ਕਿਤੇ ਨਾ ਕਿਤੇ ਮਾਮਲਾ ਮਾਫ ਕਰਨਾ ਕਮਿਊਨਲ ਵੀ ਲੋਕ ਦੇਖਦੇ ਆ, ਪਰ ਮੈਂ ਇਹ ਤੋਂ ਵੱਧ ਹਿਮਾਚਲ ਤੇ ਨਾਮ ਪੰਜਾਬ ਹੂੰ ਹੂੰ ਉਹਨੂੰ ਵੀ ਦੇਖਦਾ ਕਿ ਕਿਤੇ ਨਾ ਕਿਤੇ ਅਤੀਤ ਦੇ ਵਿੱਚ ਇਹ ਕਸ਼ੀਦਗੀ ਵਧੀ ਆ, ਹੂੰ ਮਾਂਝੀ ਦੇ ਵਿੱਚ ਐਸੇ ਮਸਲਾਤ ਵਿਗੜੇ ਆ ਜਿਹਦੇ ਕਰਕੇ ਇਹ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਵਿਵਾਦਤ ਹੋਈਆਂ ਨੇ। ਸੋ ਰਣਜੀਤ ਬਾਵੇ ਦਾ ਸ਼ੋਅ ਕੈਂਸਲ ਹੋ ਗਿਆ, ਸਵਾਲ ਜਿਹੜੇ ਚਾਹੁੰਦੇ ਤੇ ਅਸਲ ਦੇ ਵਿੱਚ ਇਹ ਜਿਹੜੀ ਤੁਸੀਂ ਕਸ਼ੀਦਗੀ ਦੀ ਗੱਲ ਕੀਤੀ ਹੈ ਨਾ ਮਿੰਟੂ ਜੀ, ਪਿਛਲੇ ਦਿਨਾਂ ਦੇ ਵਿੱਚ ਆਪਾਂ ਲੜਾਈਆਂ ਵੀ ਦੇਖੀਆਂ ਉੱਥੇ ਪੰਜਾਬੀਆਂ ਦੀਆਂ ਤੇ ਹਿਮਾਚਲੀਆਂ ਦੀਆਂ, ਤੇ ਉਹ ਜਦੋਂ ਬੀਬੀ ਕੰਗਣਾ ਰਣੌਤ ਜਿਹੜੀ ਆ ਉਹ ਜਦੋਂ ਬਿਆਨ ਦਿੰਦੀ ਹੈ, ਫਿਰ ਹਿਮਾਚਲ ਦੇ ਕੁਝ ਬੰਦੇ ਉਹਦੇ ਸਮਰਥਨ ਦੇ ਵਿੱਚ ਵੀ ਆਉਂਦੇ ਨੇ ਤੇ ਉਹ ਚੜਾਉਂਦੇ ਰਹੇ ਨੇ ਪੰਜਾਬੀਆਂ ਨੂੰ। ਆਈ ਜਦੋਂ ਫਿਰ ਉਹਨਾਂ ਦੀ ਕੋਈ ਗੱਲ ਲੱਗਦੀ ਫਿਰ ਆਪਣੇ ਵਾਲੇ ਬੰਦੇ ਵੀ ਐਕਟਿਵ ਹੋ ਜਾਂਦੇ, ਘੱਟ ਤਾਂ ਕੋਈ ਨਹੀਂ ਹੈ, ਪਰ ਇਹ ਤਾਂ ਆਰਟਿਸਟਾਂ ਦੇ ਨਾਲ ਤਾਂ ਮੇਰੇ ਖਿਆਲ ਦੇ ਨਾਲ ਇਹ ਸਹੀ ਨਹੀਂ ਹੈ, ਕਿਉਂਕਿ ਇਹ ਤੁਹਾਨੂੰ ਯਾਦ ਹੋਣਾ ਪੀਕੇ ਮੂਵੀ ਜਾਂ ਹੋਰ ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਵੀ ਇਹਨਾਂ ਨੇ ਇਤਰਾਜ਼ ਕੀਤਾ ਸੀ, ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਧੱਕਾ ਹੋ ਗਿਆ। ਧਾਰਮਿਕ ਭਾਵਨਾਵਾਂ ਦਾ ਸਤਿਕਾਰ ਠੀਕ ਹੈ, ਜਾਇਜ਼ ਆਪਾਂ ਮੰਨ ਸਕਦੇ ਹਾਂ, ਪਰ ਅਸਲ ਦੇ ਵਿੱਚ ਜੇ ਕੋਈ ਬੰਦਾ ਹੀ ਕੋਈ ਜਥੇਬੰਦੀਆਂ ਹੀ ਤੈਅ ਕਰਨ ਲੱਗ ਪੈਣ ਕਿ ਕੋਈ ਬੰਦੇ ਨਾਲ ਨਿੱਜੀ ਕਿਹੜਾ, ਤਾਂ ਫਿਰ ਉਹ ਵੀ ਸ਼ਾਇਦ ਗੱਲ ਅੱਗੇ ਜੇ ਜਾਂਦੀ ਹੈ ਤਾਂ ਗਲਤ ਆ। ਨਹੀਂ ਸਰ, ਜਦੋਂ ਮਾਫੀ ਮੰਗ ਲਈ, ਮੇਰਾ ਮੰਨਣਾ ਇਹ ਹੈ ਕਿ ਜਦੋਂ ਕਿਸੇ ਨੇ ਮਸਲਾ ਹੀ ਬੰਦ ਹੋਣਾ ਚਾਹੀਦਾ, ਉਹਨੂੰ ਮਾਫ ਕਰੋ। ਇਹ ਤਾਂ ਚਲੋ ਆਪਾਂ ਨਹੀਂ ਤੈਅ ਕਰ ਸਕਦੇ ਕਿ ਕਿਸੇ ਦੀ ਭਾਵਨਾ ਕਿਸ ਚੀਜ਼ ਨਾਲ ਪੜ ਕੇ ਜਾਂ ਕਿਸ ਚੀਜ਼ ਨਾਲ ਸ਼ਾਂਤ ਹੋਵੇ, ਉਹ ਤਾਂ ਆਪਣੇ ਆਪ ਹੀ ਦੇਖਣਾ। ਆਪ ਦਾ ਸੋਚ ਦਾ ਦਾਇਰਾ ਵੱਡਾ ਰੱਖੋ, ਮਤਲਬ ਕਿ ਠੀਕ ਆ, ਪਰ ਗੱਲ ਇਹ ਆ ਕਿ ਜੇ ਕਿਸੇ ਨੇ ਮਾਫੀ ਮੰਗ ਲਈ, ਆਪਣਾ ਗੀਤ ਰਿਮੂਵ ਕਰ ਦਿੱਤਾ, ਹੁਣ ਉਹਦੀ ਜਾਨ ਲੈਣੀ ਆ, ਦੱਸੋ। ਮੈਂ ਤਾਂ ਨੁਸਰਤ ਫਤਿਹ ਅਲੀ ਖਾਨ ਨੂੰ ਵੀ ਰੱਜ ਕੇ ਸੁਣਿਆ, ਮੈਂ ਤੇ ਸੋਨੂ ਨਿਗਮ ਵੀ ਸੁਣਿਆ, ਭੱਟਾਚਾਰੀਆ ਵੀ ਸੁਣਿਆ, ਅਰੀਜੀਤ ਸਿੰਘ ਨੂੰ ਵੀ ਅੱਜ ਵੀ ਸੁਣਦਾ। ਬਿਲਕੁਲ, ਧਰਮ ਦੇ ਆਧਾਰ ਤੇ ਥੋੜਾ ਬੰਦਾ ਸੁਣਦਾ ਨਹੀਂ ਯਾਰ, ਕੋਈ ਆਰਟਿਸਟ ਥੋੜੀ ਵੰਡੀ ਤੇ ਆ। ਮੈਂ ਤੇ ਮਤਲਬ ਕਿ ਜਗਰਾਤਿਆਂ ਦੀ ਭੇਟਾਂ ਵੀ ਮੈਂ ਤਾਂ ਬਹੁਤ ਸੁਣਦਾ ਰਿਹਾ ਛੋਟਾ ਹੁੰਦਾ, ਤਾਂ ਮਤਲਬ ਕਿ ਇਹ ਫਜ਼ੂਲ ਗੱਲਾਂ ਨੇ। ਪਰ ਇਹ ਸਰ ਅੱਜ ਕੱਲ ਬਥੇਰਾ ਕੁਛ ਹੋਈ ਜਾਂਦਾ ਹੈ, ਜਿੰਨਾ ਵੱਡਾ ਆਰਟਿਸਟ ਆ ਉਹਨੇ ਵੱਡੇ ਨਾਲ ਵਿਵਾਦ ਆ। ਦਲਜੀਤ ਦਾ ਇੱਥੇ ਰੌਲਾ ਜੀ, ਉੱਥੇ ਰੌਲਾ, ਕੋਈ ਇਧਰੋਂ ਪਾਈ ਫਿਰਦਾ, ਇਹ ਸਭ ਐਵੇਂ ਕਹਿ ਲੋ ਕਿ ਆਪਣੀ ਚੌਧਰੀ ਚਮਕਾਉਣ ਵਾਲੀ ਗੱਲ ਆ ਕਿ ਜਦੋਂ ਮਾਫੀ ਮੰਗ ਲਈ ਆ ਉਸ ਐਪੀਸੋਡ ਨੂੰ ਬੰਦ ਕਰਨਾ। ਮੈਂ ਵਾਰ-ਵਾਰ ਕਹਿੰਦਾ ਹੁੰਦਾ ਕਿ ਜਿੱਥੇ ਕਿਸੇ ਨੇ ਮਾਫੀ ਮੰਗ ਲਈ ਆ ਉਹਨੂੰ ਉੱਥੇ ਖਤਮ ਕਰ ਦੇਣਾ ਚਾਹੀਦਾ, ਉਸ ਵਿਵਾਦ ਨੂੰ। ਜੇ ਤੇ ਕੋਈ ਬੰਦਾ ਉਸ ਵਿਵਾਦ ਨੂੰ ਕਰਨ ਵਾਸਤੇ ਤਿਆਰ ਹੈ, ਉਹ ਅੜਿਆ, ਉਹ ਡਿਬੇਟ ਕਰ ਰਿਹਾ ਤੁਹਾਡੇ ਨਾਲ ਜਾਂ ਤੁਹਾਨੂੰ ਵੰਗਾਰ ਰਿਹਾ ਕਿ ਤਰਕ ਪੇਸ਼ ਕਰੋ, ਆਓ ਮੇਰੇ ਨਾਲ, ਮੈਂ ਆਪਣੀ ਚੀਜ਼ ਨੂੰ ਸਿੱਧ ਕਰਾਂਗਾ, ਫਿਰ ਤੇ ਚੱਲੋ ਯਾਰ। ਬਟ ਜਦੋਂ ਇੱਕ ਕਲਾਕਾਰ ਜਿਹੜਾ ਉਹ ਕਹਿ ਰਿਹਾ ਕਿ ਮੇਰੇ ਤੋਂ ਗਲਤੀ ਹੋ ਗਈ, ਵਾਰ-ਵਾਰ ਕਹਿ ਰਿਹਾ, ਤਾਂ ਫਿਰ ਏਦਾਂ ਤੇ ਕੱਲ ਨੂੰ ਕੋਈ ਹਿਮਾਚਲੀ ਕੋਈ ਇੱਥੇ ਪ੍ਰੋਗਰਾਮ ਲਾਏਗਾ, ਇਧਰੋਂ 4 ਬੰਦੇ ਉੱਠ ਕੇ ਕਹਿਣਗੇ ਅਸੀਂ ਨਹੀਂ ਲੱਗਣ ਦਿੰਦੇ। ਇਹ ਚੀਜ਼ਾਂ ਠੀਕ ਨਹੀਂ ਹੈ। ਕਲਾ ਜਿਹੜੀ ਆ ਵੈਸੇ ਵੀ ਕਲਾ ਵਾਸਤੇ ਮੇਰਾ ਤਾਂ ਮੰਨਣਾ ਹੈ, ਹਾਂ ਆਰਟਿਸਟ ਜਾਂ ਲਿਖਾਰੀ ਵਾਸਤੇ ਆਪਣੇ ਆਪ ਹੀ ਇੱਕ ਬਾਉਂਡਰੀ ਜਿਹੜੀ ਆ ਉਹ ਲਾਗੂ ਹੋਵੇ ਤਾਂ ਬਿਹਤਰ ਆ। ਤੇ ਦੂਜਾ ਹੈ ਕਿ ਕਲਾ ਵਾਸਤੇ ਸਾਨੂੰ ਪਿੰਡ ਜਿਹੜਾ ਖੁੱਲਾ ਰੱਖਣਾ ਚਾਹੀਦਾ, ਸੋਚ ਦਾ ਤੇ ਸਮਾਜ ਦਾ। ਇਹ ਬਿਲਕੁਲ ਕਲਾਸ ਤੇ ਥੋੜਾ ਜਿਹਾ ਸਾਨੂੰ ਦਾਇਰਾ ਵਿਸ਼ਾਲ ਰੱਖਣਾ ਚਾਹੀਦਾ ਕਿ ਚਲੋ ਕੋਈ ਨਾ, ਆਰਟਿਸਟ ਜਿਹੜੇ ਨੇ ਉਹ ਸਮਾਜ ਦੀ ਗੱਲ ਕਰ ਹੀ ਜਾਂਦੇ ਨੇ, ਏਡੀ ਕੋਈ ਵੱਡੀ ਗੱਲ ਨਹੀਂ। ਲੰਘੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਮਿੰਟੂ ਜੀ ਕਿ ਪੰਜਾਬ ਲਾਅ ਐਂਡ ਆਰਡਰ ਦੇ ਮਾਮਲੇ 'ਚ ਨੰਬਰ 2 ਤੇ ਹੈ ਦੇਸ਼ ਭਰ ਦੇ ਵਿੱਚ, ਪਰ ਪੰਜਾਬ ਦੇ ਇੱਕ ਥਾਣੇ ਤੇ, ਪੁਲਿਸ ਥਾਣੇ ਤੇ ਹਮਲਾ ਹੋ ਗਿਆ, ਤੇ ਜੇ ਆਪਾਂ ਗਲਤ ਨਾ ਹੋਈਏ ਪਿਛਲੇ ਜੇ 3 ਹਫ਼ਤਿਆਂ ਦੇ ਵਿੱਚ ਜਾਂ 1 ਮਹੀਨੇ ਦੇ ਵਿੱਚ ਦੂਜਾ ਤੀਜਾ ਹਮਲਾ ਮਿੰਟੂ ਜੀ। ਤੇ ਹਮਲੇ ਤੇ ਦੇਖੋ ਇਹਦੇ 'ਚ ਹੁਣ ਅਜਨਾਲੇ ਅੱਗੇ RDX ਫੜਿਆ ਗਿਆ, ਫਿਰ ਇੱਕ ਥਾਣੇ ਦੇ ਵਿੱਚ ਇਹਨਾਂ ਨੇ ਕਿਹਾ ਕਿ ਟਾਇਰ ਪਟਾਕਾ ਫੜ ਗਿਆ, ਉੱਥੇ ਵੀ ਆਹੀ ਗੱਲਾਂ ਹੋਈਆਂ। ਹੁਣ ਫਿਰ ਕਣੀਏ ਕੇ ਬਾਂਗਰ ਦੇ ਵਿਖੇ ਜੋ ਥਾਣਾ ਸੀ ਉੱਥੇ ਹੋ ਗਿਆ। ਇਸ ਤੋਂ ਪਹਿਲਾਂ RPG ਅਟੈਕ ਜਿਹੜੇ ਆ ਉਹ ਹੋਏ ਆ, ਸਰਹਾਲੀ ਹੋਇਆ, ਇਹਨਾਂ ਦੇ ਕਹਿ ਲੋ ਕਿ ਜਿਹੜਾ ਹੈਗਾ ਸੀਗਾ ਇੰਟੈਲੀਜੈਂਸ ਦਾ ਹੈਡਕੁਆਟਰ ਉੱਥੇ ਹੋਇਆ ਵਾ, ਬਥੇਰਾ ਕੁਛ ਹੋਇਆ। ਪਰ ਪਤਾ ਨਹੀਂ ਕਿਉਂ ਇੱਥੇ ਤੁਹਾਨੂੰ ਪਤਾ ਹੀ ਆ ਦੀਨਾਨਗਰ ਉਦੋਂ ਕਿੱਡਾ ਵੱਡਾ ਅਟੈਕ ਹੋਇਆ ਸੀਗਾ, ਥਾਣੇ ਦੇ ਉੱਤੇ ਅੱਤਵਾਦੀ ਹਮਲਾ ਹੋ ਗਿਆ ਸੀਗਾ। ਤਾਂ ਮਤਲਬ ਕਿ ਇਹ ਤੇ ਵਾਰ-ਵਾਰ ਹੁਣ ਕੁਝ ਕਹਿੰਦੇ ਆ, ਕਦੇ ਕੁਝ ਕਹਿੰਦੇ ਆ, ਪਰ ਉਹ ਜਿਹੜੇ ਜ਼ਿੰਮੇਵਾਰੀ ਲੈਣ ਵਾਲੇ ਉਹਨਾਂ ਨੇ ਕਿਹਾ ਕਿ ਅੱਗੇ ਇਹਨਾਂ ਨੇ ਕਿਹਾ ਸੀਗਾ ਕਿ ਸਾਈਕਲ ਦੀ ਟੂਬ ਪਟਾਕਾ ਮਾਰ ਗਈ ਆ, ਤੇ ਆ ਦੇਖ ਲਓ ਹੁਣ ਅਗਾਂਹ ਫਿਰ ਤੁਸੀਂ ਇੰਤਜ਼ਾਰ ਕਰੋ ਅਗਲੇ ਟਾਰਗੇਟ ਦਾ। ਤਾਂ ਅਸੀਂ ਤਾਂ ਉਹ ਕਹਿੰਦੇ ਕਿ ਆਉਣ ਵਾਲੇ ਸਮੇਂ 'ਚ ਪੁਲਿਸ ਨਾਕੇ ਵੀ ਨਿਸ਼ਾਨਾ ਬਣਾਵਾਂਗੇ। ਜ਼ਿੰਮੇਵਾਰੀ ਲੈਣ ਵਾਲੇ ਉਹੀ ਹੈਪੀ ਪਾਸੀਆ, ਗੋਪੀ ਨਵਾਂ ਸ਼ਹਿਰੀਆ ਇਤਿਆਦਿਕ ਜਿਹੜੇ ਬਾਹਰ ਕਿਤੇ ਬੈਠੇ ਆ। ਇਹ ਹੁਣ ਵਾਰ-ਵਾਰ ਕਿੱਦਾਂ ਦਿਲਵਦੀ ਹੈ, ਕੀ ਹਿਸਾਬ ਕਿਤਾਬ ਹੈ, ਸਮਝ ਤੋਂ ਪਰੇ ਆ ਕਿ ਇਹਨਾਂ ਦਾ ਹੁਣ ਥਾਣਿਆਂ ਦਾ ਵੀ ਡਰ ਨਹੀਂ ਰਹਿ ਗਿਆ ਲੋਕਾਂ ਨੂੰ।
ਅੱਛਾ, ਗੱਲ ਇਹ ਆ ਕਿ ਇਹਦੇ ਨਾਲ ਇੱਕ ਤੇ ਸਿੱਧੇ ਤੌਰ ਤੇ ਮੈਂ ਅੱਗੇ ਵੀ ਤੁਸੀਂ ਇੱਕ ਦਿਨ ਕੀਤਾ ਸੀ ਸਵਾਲ ਤੇ ਮੈਂ ਕਿਹਾ ਸੀਗਾ ਕਿ ਦੇਖੋ ਇਹ ਸਟੇਟ ਨੂੰ ਚੁਣੌਤੀ ਹੁੰਦੀ ਆ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਥਾਣਿਆਂ ਤੇ ਹਮਲਾ ਹੋਰ ਕੋਈ ਮੰਤਵ ਨਹੀਂ ਹੁੰਦਾ, ਮਤਲਬ ਇਹ ਹੁੰਦਾ ਕਿ ਇੱਕ ਚੈਲੰਜ ਹੁੰਦਾ ਹੈ ਹੂੰ, ਕਿਸੇ ਵੀ ਸਟੇਟ ਨੂੰ ਹੂੰ, ਕਿ ਅਸੀਂ ਤੁਹਾਡਾ ਥਾਣਾ ਨਹੀਂ ਛੱਡਦੇ, ਦੂਜੀ ਚੀਜ਼ ਕੀ ਆ। ਹੂੰ, ਤਾਂ ਜੇ ਥਾਣਿਆਂ ਤੇ ਸਿਲਸਿਲੇਵਾਰ ਤਰੀਕੇ ਨਾਲ ਇਹ ਹਮਲੇ ਜਾਰੀ ਰਹਿੰਦੇ ਤਾਂ ਮੇਰੇ ਖਿਆਲ ਦੇ ਨਾਲ ਇਹ ਪੁਲਿਸ ਦਾ ਮੋਰਾਲ ਡਾਊਨ ਵਾਲੀ ਗੱਲ ਹੀ ਨਹੀਂ ਹੋਏਗੀ, ਬਲਕਿ ਲੋਕਾਂ ਦਾ ਭਰੋਸਾ ਹੋਰ ਵੀ ਘਟੇਗਾ। ਦੂਜੀ ਚੀਜ਼ ਕਿ ਇਹਦੇ ਨਾਲ ਇੱਕ ਕਿਸੇ ਕਿਸੇ ਵੀ ਜਥੇਬੰਦੀ ਜਾਂ ਸਮੂਹ ਜਾਂ ਗੈਂਗ ਦਾ ਜਿਹੜਾ ਡਰ ਹੈ ਉਹ ਵੱਧਦਾ ਹੈ। ਹੂੰ, ਤੀਸਰਾ ਕਿ ਆਸਾਨੀ ਹੋ ਜਾਂਦੀ ਹੈ ਉਹਨਾਂ ਨੂੰ, ਜੇ ਉਹਨਾਂ ਨੇ ਏਜੰਸੀਆਂ ਦੀ ਹੈਲਪ ਲੈਣੀ ਆ, ਕਿਸੇ ਵੀ ਦੇਸ਼ ਦੀਆਂ ਜਿਹੜੀਆਂ ਦੁਸ਼ਮਣ ਏਜੰਸੀਆਂ, ਉਹਨਾਂ ਦਾ ਸਾਥ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ। ਸੋ ਜੀ, ਇਹ ਚੀਜ਼ਾਂ ਕਈ ਹੁੰਦੀਆਂ ਨੇ ਜਿਹਦੇ ਕਰਕੇ ਹਮਲੇ ਹੋ ਰਹੇ ਆ। ਤਾਂ ਬਾਕੀ ਤੁਸੀਂ ਆਮ ਦੇਖ ਹੀ ਸਕਦੇ ਹੋ ਕਿ ਜਦੋਂ ਥਾਣਿਆਂ ਤੇ ਗ੍ਰਨੇਡ ਸੁੱਟਣ ਵਾਲਿਆਂ ਦੇ ਕਿਤੇ ਕੋਈ ਫੋਨ ਨੰਬਰ ਚਲਾ ਜਾਊਗਾ ਕਿਸੇ ਕੋਲ ਕਿ ਹਾਂ ਕਾਲ ਚਲੇਗੀ ਕਿ ਪੈਸੇ ਦੇ, ਅਗਲਾ ਹਿੱਲੂਗਾ। ਹੂੰ, ਕਿਤੇ ਥਾਣਿਆਂ ਤੇ ਗ੍ਰਨੇਡ ਸੁੱਟ ਦਿੰਦੇ ਆ, ਸਾਡੇ ਘਰ ਤੇ ਨਾ ਸੁੱਟ ਜਾਣ। ਹੂੰ, 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 ਤੇ ਸਰ ਇੱਕ ਇੱਕ ਰੇਲਵੇ ਸੌਰੀ ਇੱਕ ਸਾਡੇ ਇੱਥੇ ਮਾਨਸਾ ਦੇ ਵਿੱਚ ਹੈਗਾ ਸੀਗਾ ਪੰਪ, ਉੱਥੇ ਗ੍ਰਨੇਡ ਸੁੱਟਿਆ ਗਿਆ ਸੀਗਾ, ਹੂੰ। ਕੱਲਾ ਥਾਣੇ ਤੇ ਨਹੀਂ। ਹਾਂਜੀ, ਤਾਂ ਹਾਂਜੀ, ਆਉਣ ਬਿਲਕੁਲ। ਵਾਲੇ ਦਿਨਾਂ 'ਚ ਹੋ ਸਕਦਾ ਘਰਾਂ ਤੇ ਵੀ ਗ੍ਰਨੇਡ ਸੁੱਟੇ ਜਾਣ। ਹੂੰ, ਇਸ ਕਰਕੇ ਇਹ ਤੇ ਸਰਕਾਰ, ਬਾਕੀ ਮਾਨ ਸਾਹਿਬ ਕੀ ਕਹਿੰਦੇ ਆ, ਇਹ ਤੇ ਗੱਲਾਂ ਹੀ ਛੱਡ ਦਿਓ ਤੁਸੀਂ। ਜੀ, ਮਾਨ ਸਾਹਿਬ ਤੇ ਉਹ ਕਹਿੰਦੇ ਨੇ ਕਿ ਬਈ ਅਸੀਂ ਖੇਡਾਂ 'ਚ ਆਹ ਕਰ ਦਿੱਤਾ, ਉਹ ਕਰ ਦਿੱਤਾ। ਹੂੰ, ਮੈਂ ਮੇਰੇ ਪੇਜ ਤੇ ਜਾ ਕੇ ਦੇਖ ਲਓ, ਮੈਂ ਫੋਟੋਆਂ ਪਾਈਆਂ ਨੇ। ਹੂੰ, ਹੂੰ, ਇੱਥੇ ਨੈਸ਼ਨਲ ਸਕੂਲਸ ਗੇਮ ਚੱਲਦੀਆਂ ਨੇ, ਠੀਕ ਹੈ ਜੀ। ਨੈਸ਼ਨਲ ਸਕੂਲ ਗੇਮਸ ਹੋ ਰਹੀਆਂ ਲੁਧਿਆਣੇ 'ਚ। ਜੀ, ਜੀ। ਉਹ ਵੇਖੋ ਕੀ ਹੋਣ ਡਿਆ। ਹੂੰ, ਕੁੜੀਆਂ ਜਿੱਥੇ ਠਹਿਰੀਆਂ, ਨਾ ਤੇ ਉਹਨਾਂ ਦੀ ਲਹਿਦਾ ਕੋਈ ਉੱਥੇ ਰਿਹਾਇਸ਼ ਆ, ਹੂੰ, ਹੂੰ। ਨਾ ਉਹਨਾਂ ਦੇ ਕਮਰਿਆਂ 'ਚ ਬਾਰੀਆਂ, ਚਾਦਰਾਂ ਲਾਈ ਬੈਠੀਆਂ ਨੇ ਵਿਚਾਰੀਆਂ। ਓਹ! ਚਾਦਰਾਂ, ਬਾਰੀਆਂ ਤੇ ਚਾਦਰਾਂ ਤਾਣੀਆਂ ਉਹਨਾਂ ਨੇ। ਹੂੰ, ਥੱਲੇ ਉਹਨਾਂ ਦੇ ਬੈਗ ਵਗੈਰਾ ਪਏ ਨੇ। ਹੂੰ, ਪਾਣੀ ਦੀਆਂ ਬੋਤਲਾਂ ਗੰਦੇ ਪਾਣੀ ਤੋਂ ਭਰੀਆਂ ਜਾ ਰਹੀਆਂ, ਟੂਟੀਆਂ ਤੋਂ। ਹੂੰ, ਟਰਾਂਸਪੋਰਟੇਸ਼ਨ ਦਾ ਹੈ ਨਹੀਂ, ਬੈਗ ਚੱਕ ਕੇ ਵਿਚਾਰੇ ਆਪ ਖੜੇ ਆ ਖਿਡਾਰੀ। ਹੂੰ, ਗਰਾਊਂਡ ਤੱਕ ਆਪ ਬਣਾ ਰਹੇ ਆ। ਜੀ। ਤੇ ਇੱਕ ਟਾਈਮ ਦਾ ਭੋਜਨ ਮਿਲ ਜਾਂਦਾ, ਦੂਜੇ ਟਾਈਮ ਦਾ ਗੁਰਦੁਆਰੇ 'ਚ ਛਕ ਰਹੇ ਨੇ ਜਾ ਕੇ। ਹੂੰ, 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 ਹੂੰ। ਨਹਾਉਣ ਧੋਣ ਦਾ ਪ੍ਰਬੰਧ ਹੈ ਨਹੀਂ। ਇਹਨਾਂ ਦਿਨਾਂ 'ਚ ਠੰਡੇ ਪਾਣੀ ਨਾਲ ਕਿੱਥੇ ਨਹਾਤਾ ਜਾਂਦਾ ਪਲੇਅਰ ਤੋਂ। ਹਾਂਜੀ, ਹਾਂਜੀ। ਤੜਕੇ ਉੱਠ ਕੇ ਜੂੜਿਆ ਜਾਣਾ। ਹੂੰ, ਉਹ ਜਾ ਕੇ ਗੁਰੂ ਘਰਾਂ 'ਚੋਂ ਗਰਮ ਪਾਣੀ ਲੈ ਕੇ ਨਹਾ ਰਹੇ ਨੇ। ਓਹ! ਇਹਨਾਂ ਦਾ ਕੀ ਆ? ਲਾਅ ਐਂਡ ਆਰਡਰ, ਇਹ ਤੇ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਹੋਇਆ, ਲਾਅ ਐਂਡ ਆਰਡਰ ਦਾ ਵਿਸ਼ਾ ਹੀ ਨਹੀਂ ਹੈਗਾ। ਲਓ ਹੂੰ, ਹੂੰ। ਦੱਸੋ, ਹਾਂਜੀ, ਹਾਂਜੀ, ਕਹਿੰਦੇ, ਕਹਿੰਦੇ, ਬਿਲਕੁਲ। ਐਡਾ ਬੇਵਕੂਫ ਮੁੱਖ ਮੰਤਰੀ ਕਿਸੇ ਸੂਬੇ ਦਾ ਹੋ ਸਕਦਾ? ਹੂੰ, ਕਿਸੇ ਕਿਸੇ ਸਾਬਕਾ ਮੁੱਖ ਮੰਤਰੀ ਤੇ ਗੋਲੀ ਚੱਲੀ ਨੂੰ ਉਹ ਕਹੇ ਲਾਅ ਐਂਡ ਆਰਡਰ ਦਾ ਵਿਸ਼ਾ ਹੀ ਨਹੀਂ ਹੈਗਾ। ਹੂੰ, ਕੀ ਉਸ ਬੰਦੇ ਕੋਲ ਹੋਮ ਮਿਨਿਸਟਰੀ ਰਹਿਣ ਦਾ ਹੂੰ, ਕੋਈ ਹੂੰ, ਹੱਕ ਹੂੰ, ਬਣਦਾ? ਦੱਸੋ, ਤੁੱਕ ਬਣਦਾ? ਹੂੰ, ਅਰੇ ਸਰ, ਕੋਈ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਲਾਅ ਐਂਡ ਆਰਡਰ ਦਾ ਵਿਸ਼ਾ ਹੈ। ਹੂੰ, ਜੇ ਜੀ। ਲਾਅ ਐਂਡ ਆਰਡਰ ਦਾ ਵਿਸ਼ਾ ਨਹੀਂ ਹੈ, ਤੁਸੀਂ ਕਹਿ ਰਹੇ ਹੋ ਕਿ ਨਰਾਇਣ ਸਿੰਘ ਚੌੜਾ ਭਾਵਨਾਵਾਂ ਦੇ ਵੇਗ 'ਚ ਬਹਿ ਗਿਆ ਸੀ, ਤੇ ਫਿਰ ਬੰਦੀ ਸਿੰਘਾਂ ਦੇ ਹੱਕ 'ਚ ਵੀ ਖਲੋ ਜਾਓ। ਹਾਂਜੀ, ਫਿਰ ਉੱਥੇ ਕੀ ਹਰਜਾ ਤੁਹਾਨੂੰ? ਨਹੀਂ ਤੇ ਉਹਨਾਂ ਦੇ ਕਿਹੜੇ ਇੱਥੇ ਨੱਕਿਆਂ ਦੇ ਰੌਲੇ ਸੀਗੇ? ਉਹ ਵੀ ਭਾਵਨਾਵਾਂ 'ਚ ਹੀ ਪਏ। ਉਹਨਾਂ ਦੇ ਕਿਹੜਾ ਕੋਈ ਤੂੜੀ ਵਾਲੀਆਂ ਧੜਾਂ ਦੇ ਰੌਲੇ ਸੀਗੇ? ਹੂੰ, 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 ਉਹਨਾਂ ਦਾ ਵੀ ਤੇ ਇਹੀ ਸੀਗਾ। ਹੂੰ, ਪਰ ਤੁਸੀਂ ਦੋਗਲੀ ਰਾਜਨੀਤੀ ਕਰਨੀ ਹੈ ਸਾਹਿਬ। ਹੂੰ, ਤੋ ਲਾਅ ਐਂਡ ਆਰਡਰ ਅੰਕੜਿਆਂ ਨਾਲ ਠੀਕ ਆ, ਕੁਛ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਕਮਿਊਨਲ ਵਾਇਲੈਂਸ ਇੱਥੇ ਨਹੀਂ ਹੁੰਦੀ ਇੰਨੀ ਜ਼ਿਆਦਾ ਸਾਡੇ ਇੱਥੇ ਭਾਈਚਾਰਕ ਸਾਂਝ ਜਿਹੜੀ ਆ ਉਹ ਕੱਚੀ ਨਹੀਂ ਹੈਗੀ। ਪਰ ਹੂੰ, ਲਾਅ ਐਂਡ ਆਰਡਰ ਸਰ ਇੱਥੇ ਡੇਲੀ, ਮੈਂ ਤੇ ਜਿੰਨੀਆਂ ਅਖਬਾਰਾਂ ਪੜ੍ਹਦਾ, ਤੁਸੀਂ ਵੀ ਪੜ੍ਹਦੇ ਹੋਵੋਗੇ, ਹੂੰ, ਹੋ ਸਕਦਾ ਮੈਥੋਂ ਜ਼ਿਆਦੀਆਂ ਹੀ ਪੜ੍ਹਦੇ ਹੋਵੋਗੇ, ਪਰ ਹੂੰ, ਜਿੰਨੀਆਂ ਕੁ ਮੈਂ ਪੜ੍ਹਦਾ, ਮੇਰੀ ਤਾਂ ਐਵਰੇਜ ਇਹ ਆ ਕਿ 4-5 ਕਤਲ ਹੋਏ ਹੁੰਦੇ ਆ। ਹੂੰ, ਹੂੰ, ਘੱਟੋ ਘੱਟ 50 ਤੋਂ 100 ਸਨੈਚਿੰਗ ਦੀ ਘਟਨਾ ਹੁੰਦੀ ਆ। ਹੂੰ, ਠੀਕ ਹੈ ਜੀ, ਡੇਲੀ ਫਰੌਤੀ ਦੀਆਂ ਕਾਲਾਂ ਆਉਂਦੀਆਂ ਨੇ, ਹਰੇਕ ਦੂਜੇ ਤੀਜੇ ਦਿਨ ਐਨਕਾਊਂਟਰ ਹੁੰਦਾ ਹੈ ਜੀ। ਹੂੰ, ਠੀਕ ਹੈ ਜੀ, ਸਾਈਬਰ ਫਰਾਡ ਤੋਂ ਲੈ ਕੇ ਬਲਾਤਕਾਰ ਤੱਕ ਦੇ ਪਤਾ ਹੀ ਨਹੀਂ ਕਿੰਨੇ ਮਾਮਲੇ ਰਜਿਸਟਰਡ ਹੁੰਦੇ ਆ। ਐਨਡੀਪੀਐਸ ਵੱਖਰਾ ਹੈ ਜੀ। ਹੂੰ, ਹਾਲੇ ਹੂੰ, ਲਾਅ ਐਂਡ ਆਰਡਰ ਠੀਕ ਹੈ ਸਰ, ਦੇਸ਼ ਚੋਂ ਦੂਜੇ ਨੰਬਰ ਦਾ ਹੈ, ਤਾਂ ਮੇਰੇ ਖਿਆਲ ਦੇ ਨਾਲ ਬਸ ਠੀਕ ਹੈ ਜੀ। ਠੀਕ ਹੈ ਜੀ, ਫਿਰ ਤੇ ਜਿਹੜੇ ਦੂਜੀ ਸਟੇਟਾਂ ਵਾਲੇ ਜਿਹੜੇ ਸਾਡੇ ਤੋਂ ਪਿੱਛੇ ਆ, ਉਹਨਾਂ ਹੂੰ, ਵਾਸਤੇ ਦੁਆ ਹੀ ਕਰ ਸਕਦੇ ਹਾਂ ਅਸੀਂ। ਜੀ, ਜੀ, ਬਿਲਕੁਲ, ਬਿਲਕੁਲ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਸੁਧਾਰਵਾਦੀਆਂ ਨੇ ਕਹਿੰਦੇ ਕੌਮੀ ਹਸਤੀਆਂ ਤੇ ਚਿੱਕੜ ਸੁੱਟਣ ਤੋਂ ਵਰਜਿਆ ਜੀ। ਤੋ ਇਸ ਪ੍ਰੈਸ ਨੋਟ ਮੈਨੂੰ ਵੀ ਇਹਨਾਂ ਨੇ ਭੇਜਿਆ ਸੀਗਾ, ਮੈਨੂੰ ਤੇ ਕੋਈ ਸਮਝ ਨਹੀਂ ਆਈ ਜੀ ਇਹ ਪ੍ਰੈਸ ਨੋਟ ਜਿਹੜਾ ਜਿਹਦੇ 'ਚ ਇਹਨਾਂ ਨੇ ਕਿਹਾ ਕਿ ਮੈਂ ਪੜ੍ਹ ਕੇ ਹੀ ਸੁਣਾ ਦੇਣਾ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ
ਆਪਣੀ ਵਧੀਆ ਕਾਰਜਸ਼ੈਲੀ ਨਾਲ ਸੇਵਾ ਨਿਭਾਈ ਆ। ਇਸ ਤੋਂ ਕੌਮ ਪੂਰੀ ਤਰ੍ਹਾਂ ਸੰਤੁਸ਼ਟ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰਪ੍ਰਤਾਪ ਸਿੰਘ ਵਡਾਲਾ ਜਾਂ ਪ੍ਰੇਮ ਸਿੰਘ ਚੰਦੂ ਮਾਜਰਾ ਇਤਿਹਾਦਕ ਲੀਡਰ ਕਹਿ ਲਓ ਕਿ ਇਹ ਸਾਰੇ ਜਿਹੜੇ ਇਹਨਾਂ ਨੇ ਕੌਮ ਤੇ ਪੰਥਕ ਮਸਲਿਆਂ ਦੀ ਹਮੇਸ਼ਾ ਸਿੰਘ ਸਾਹਿਬਾਨ ਨੇ ਯਾਨੀ ਪਹਿਰੇਦਾਰੀ ਕੀਤੀ ਆ। ਉਹ ਕਹਿੰਦੇ ਜੀ ਕਿ ਪਿੱਛੇ ਜੇ ਇੱਕ ਮਸਲੇ ਨੂੰ ਉਛਾਲਣ ਲਈ ਇੱਕ ਇਨਸਾਨ ਨੂੰ ਲਿਆ, ਉਸਨੂੰ ਆਪਣੇ ਵੱਲੋਂ ਪਹਿਲਾਂ ਤੋਂ ਤਿਆਰ ਕੀਤੀ ਸਕ੍ਰਿਪਟ ਦੇ ਕੇ ਮੀਡੀਆ ਕਰਮੀਆਂ ਤੋਂ ਕੂੜ ਪ੍ਰਚਾਰ ਕਰਵਾਇਆ ਜਾ ਰਿਹਾ। ਸਮਝ ਲੈਣਾ ਚਾਹੀਦਾ ਕਿ ਧਾਰਮਿਕ ਸ਼ਖਸੀਅਤਾਂ ਤੇ ਇਸ ਤਰ੍ਹਾਂ ਦਾ ਚਿੱਕੜ ਸੁੱਟ ਕੇ ਉਹ ਸਾਰੀ ਕੌਮ ਨੂੰ ਸ਼ਰਮਸਾਰ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ ਇੱਕ ਪਾਸੇ ਤਾਂ ਦਰਸਾ ਰਹੇ ਨੇ ਕਿ ਉਹਨਾਂ ਨੇ ਨਿਮਾਣਾ ਸਿੱਖ ਬਣ ਕੇ ਸਾਰੇ ਗੁਨਾਹ ਨੂੰ ਕਬੂਲ ਕੀਤਾ, ਸਜ਼ਾ ਨੂੰ ਵੀ ਮੰਨ ਲਿਆ, ਤੇ ਨਾਲ ਉਹਨਾਂ ਨੇ ਦਾਅਵਾ ਕੀਤਾ ਕਿ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ। ਪਰ ਦੂਜੇ ਪਾਸੇ ਇਹ ਜੋ ਸਾਰਾ ਬ੍ਰਿਤਾਂਤ ਉਹਨਾਂ ਵੱਲੋਂ ਸਿਰਜਿਆ ਜਾ ਰਿਹਾ, ਉਸ ਤੋਂ ਲੱਗਦਾ ਹੈ ਕਿ ਸਭ ਕ੍ਰੋਧ ਅਤੇ ਬਦਲਾ ਦੀ ਭਾਵਨਾ ਨਾਲ ਕਰ ਰਹੇ ਨੇ ਤਾਂ ਕਿ ਜਥੇਦਾਰ ਸਾਹਿਬਾਨਾਂ ਨੂੰ ਨੀਵਾਂ ਦਿਖਾਇਆ ਜਾ ਸਕੇ। ਕੀ ਸਮਝ ਲੱਗੀ ਹੈ ਜੀ ਇਹ ਤੇ ਤੁਹਾਨੂੰ ਕੁਛ ਲੱਗੀ ਹੈ ਤੇ ਦੱਸ। ਮੈਂ ਤਾਂ ਪੜ੍ਹ ਕੇ ਸੁਣਾਤਾ ਤੁਹਾਨੂੰ ਪ੍ਰੈਸ ਨੋਟ। ਕੀ ਕਹਿਣਾ ਚਾਹੁੰਦੇ ਨੇ? ਸੁਖਬੀਰ ਸਿੰਘ ਬਾਦਲ ਤੇ ਬੋਲੇ ਹੀ ਨਹੀਂ ਮੇਰੇ ਖਿਆਲ ਦੇ ਨਾਲ 2 ਤਰੀਕ ਤੋਂ ਬਾਅਦ ਹੁਣ। ਠੀਕ ਆ, ਗੱਲ ਇਹ ਆ ਕਿ ਹੁਣ ਬਈ ਜਥੇਦਾਰ ਸਾਹਿਬਾਨ ਦੀ ਜੋ ਉੱਥੇ ਚਲੋ ਠੀਕ ਆ, ਉਹ ਸਤਿਕਾਰਤ ਨੇ, ਉਹਨਾਂ ਦੇ ਫੈਸਲਿਆਂ ਦੀ ਪਹਿਲੇ ਜਥੇਦਾਰ ਸੀਗੇ ਸਰ, ਉਹਨਾਂ ਦਾ ਵਿਸ਼ਲੇਸ਼ਣ ਹੁੰਦਾ, ਆਲੋਚਨਾ ਵੀ ਹੁੰਦੀ ਹੈ ਜੀ ਜੀ, ਉਹਨਾਂ ਦੀ ਸਲਾਹਤ ਵੀ ਹੁੰਦੀ, ਸਾਰਾ ਕੁਝ ਚੱਲਦਾ ਹੈ। ਹੁਣ ਕੋਈ ਬੰਦਾ ਠੀਕ ਆ, ਕੋਈ ਟਰੋਲ ਕਰਦਾ ਹੈ, ਕੋਈ ਸਲਾਹਤ ਕਰਦਾ ਹੈ, ਸਭ ਕੁਝ ਹੁੰਦਾ, ਸਾਰਿਆਂ ਨਾਲ ਹੀ ਏਦਾਂ ਹੁੰਦਾ। ਜਿਹੜਾ ਵੀ ਕੋਈ ਪਬਲਿਕ ਫਿਗਰ ਹੈ, ਬਹੁਤ ਸਾਰੇ ਜਿਹੜੇ ਦੂਜੇ ਧਰਮਾਂ ਦੇ ਲੀਡਰ ਰਹਿਬਰ ਆ, ਉਹਨਾਂ ਨਾਲ ਵੀ ਅਜਿਹਾ ਹੀ ਆ। ਹੁਣ ਖੁੱਲੇ ਰੂਪ ਚ ਤੁਸੀਂ ਮੈਨੂੰ ਦੱਸੋ, ਇਹਦੇ ਚ ਕੋਈ ਗੱਲ ਸਾਫ਼ ਹੋਈ ਹੈ, ਸਪਸ਼ਟ ਹੋਈ ਹੈ? ਮੈਂ ਤੁਹਾਨੂੰ ਉਹਨਾਂ ਦੇ ਅੱਖਰ ਤੋਂ ਵਾਕਫ ਕਰਾਇਆ ਕਿ ਜਾਂ ਤਾਂ ਖੁੱਲ ਕੇ ਦੱਸੋ ਨਾ। ਸੁਖਬੀਰ ਸਿੰਘ ਬਾਦਲ ਗੁੱਝੇ ਰੂਪ ਚ ਸ਼ਾਇਦ ਹੈ ਕਿ IT ਸੈੱਲ ਤੋਂ ਕਰਵਾ ਰਹੇ ਆ। ਬਿਲਕੁਲ, ਇੰਨੀ ਗੱਲ ਕਹਿਣ ਦੀ ਵੀ ਜ਼ਰੂਰਤ ਹੈ ਨਹੀਂ ਤੁਹਾਡੀ। ਨਹੀਂ ਜੇ ਕੋਈ ਹੈਗੀ ਤਾਂ ਕੱਲ ਤੇ ਮੀਟਿੰਗ ਕਰਕੇ ਆਏ ਆ ਸਿੰਘ ਸਾਹਿਬ ਨਾਲ, ਅੱਜ ਇਹ ਬਿਆਨ ਆ ਗਿਆ ਜੀ, ਤੇ ਫਿਰ ਏਕਾ ਇਹਨਾਂ ਦਾ ਕਾਹਦਾ ਮੈਨੂੰ ਦੱਸੋ? ਇਹਦਾ ਮਤਲਬ ਕਿ ਏਕਾ ਉਕਾ ਨਹੀਂ ਹੋਣਾ ਹਾਲੇ। ਤੇ ਮੈਂ ਤੇ ਅੱਗੇ ਕਹਿੰਦਾ ਸੀ ਏਕਾ ਕਿਹੜੇ ਮੂੰਹ ਨਾਲ ਕਰ ਲੈਣਗੇ ਜਿੱਥੋਂ ਤੱਕ ਇੱਕ ਦੂਜੇ ਨੂੰ ਬੋਲੇ ਆ। ਸੋ ਏਕੇ ਉਕੇ ਵਾਲਾ ਤਾਂ ਵਰਕਾ ਪਾਟਾ ਹੀ ਲਾਓ, ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ। ਤੇ ਇਹ ਮੈਨੂੰ ਤੇ ਪ੍ਰੈਸ ਨੋਟ ਦਾ ਸੱਚੀਓ ਨਹੀਂ, ਮੈਨੂੰ ਤਾਂ ਹਾਲਾਂਕਿ ਰਿਵਾਈਜ਼ ਕਰਕੇ ਫਿਰ ਭੇਜਿਆ ਸੀਗਾ ਇਹਨਾਂ ਨੇ, ਮੈਨੂੰ ਤਾਂ ਸੱਚੀਓ ਇਹਦੀ ਸਮਝ ਨਹੀਂ ਲੱਗੀ ਕਿ ਕੀ ਕਹਿਣਾ ਚਾਹੁੰਦੇ ਆ। ਕਿ ਸਿਰਫ ਜਥੇਦਾਰ ਸਾਹਿਬਾਨ ਨੂੰ ਹੀ ਇਹਨਾਂ ਨੇ ਸਪੋਰਟ ਕੀਤਾ। ਇਹ ਠੀਕ ਆ, ਟ੍ਰੋਲਿੰਗ ਜਿਹੜੀ ਧਾਰਮਿਕ ਆਗੂਆਂ ਦੀ ਹੁੰਦੀ ਆ, ਮਾੜੀ ਗੱਲ ਆ, ਜੇ ਕਰਵਾਈ ਜਾ ਰਹੀ ਉਸ ਤੋਂ ਵੀ ਮਾੜੀ ਗੱਲ ਆ। ਪਰ ਇਹਦੇ ਵਿੱਚ ਨਾ ਤਾਂ ਤੁਸੀਂ ਕੋਈ ਸਪਸ਼ਟ ਕਰ ਰਹੇ ਹੋ ਤੇ ਨਾ ਕੋਈ ਗੱਲਬਾਤ ਹੈ। ਬਾਕੀ ਇਥੋਂ ਸਾਫ਼ਜ਼ਾਰ ਹੁੰਦਾ ਕਿ ਗੱਡੀ ਲਿਓ ਲੱਥੀ ਪਈ ਆ, ਇਹ ਖੌਕਾ ਤਾਂ ਛੇਤੀ ਕੀਤਾ ਮੇਰੇ ਖਿਆਲ ਦੇ ਨਾਲ ਹੁੰਦਾ ਜਾਪਦਾ ਨਹੀਂ ਆ। ਉਧਰੋਂ ਜੇ ਤੁਸੀਂ ਦੇਖੋਗੇ ਐਡਵੋਕੇਟ ਧਾਮੀ ਸਾਹਿਬ, ਉਹਨਾਂ ਦੀ ਵੀ ਇੱਕ ਡਿਬੇਟ ਦੇ ਦੌਰਾਨ ਕਾਫੀ ਜ਼ਿਆਦਾ ਜ਼ੁਬਾਨ ਜਿਹੜੀ ਆ, ਮੈਂ ਉਹ ਗੱਲ ਤੁਹਾਨੂੰ ਪੁੱਛਣ ਲੱਗਾ ਸੀ, ਪਰ ਮੈਂ ਕਿਹਾ ਕਈ ਵਾਰੀ ਬੰਦਾ ਗੂਗਲ ਨਹੀਂ ਹੈ, ਕੋਈ ਵੀ ਇਨਸਾਨ ਕਈ ਵਾਰੀ ਬੰਦਾ ਰੁਝੇਵੇਂ ਚ ਹੁੰਦਾ, ਕਿਸੇ ਖਬਰ ਨਾਲ ਵਾਹ ਵਾਸਤਾ ਨਹੀਂ ਹੁੰਦਾ। ਮੈਂ ਉਸ ਗੱਲ ਤੇ ਆਉਣ ਹੀ ਲੱਗਾ ਸੀਗਾ ਕਿ ਧਾਮੀ ਸ਼ਾਹ ਸਾਹਿਬ ਨੇ ਵੀ ਅਪਸ਼ਬਦ ਬੋਲੇ ਨੇ। ਹਾਂਜੀ, ਤੇ ਉਹ ਮਤਲਬ ਕਿ ਉਹਨਾਂ ਨੇ ਮਾਫੀ ਮੰਗੀ ਆ। ਇਹ ਮੈਂ ਤਾਂ ਕਹਿੰਦਾ ਕਿ ਇਹ ਕਿਸ ਤਰ੍ਹਾਂ ਦੇ ਲੀਡਰ ਨੇ ਜਿਨ੍ਹਾਂ ਨੂੰ ਇਸ ਉਮਰ ਚ ਵੀ ਮਾਫੀ ਮੰਗਣੀ ਪੈ ਰਹੀ ਆ। ਮੈਂ ਤੇ ਲੱਖੇ ਸਿਧਾਣੇ ਦੀ ਆਲੋਚਨਾ ਕਰਦਾ ਹੁੰਦਾ ਕਿ ਉਹ ਆਪਦੀ ਜ਼ਬਾਨ ਨਹੀਂ ਛੱਡਣ ਡਿਆ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਵਾਲੀ। ਉਹੀ ਗੱਲ ਇਹ ਕਿਉਂ ਨਹੀਂ, ਮਤਲਬ ਕਿ ਇਹ ਤੇ ਉਹ ਧਾਰਮਿਕ ਆਗੂ ਆ, ਪੜ੍ਹੇ ਲਿਖੇ ਆ। ਧਾਮੀ ਸਾਹਿਬ ਤੋਂ ਸਿਆਣਾ ਕੌਣ ਆ? ਧਾਮੀ ਸਾਹਿਬ ਤੋਂ ਸਿਆਣਾ ਕੌਣ ਆ? ਏਡੇ ਵਡੇਰੇ ਉਮਰ ਦੇ ਆ। ਪਰ ਚਲੋ ਉਹਨਾਂ ਨੇ ਵੀ ਮਾਫੀ ਮੰਗ ਲਈ ਹੈ। ਮਾਫੀ ਦਾ ਪੈਮਾਨਾ ਸਾਰਿਆਂ ਤੇ ਲਾਗੂ ਹੁੰਦਾ, ਪਰ ਗੱਲ ਇਹ ਕਿ ਤੁਹਾਡੇ ਤੋਂ ਇਹੋ ਜਿਹੀ ਉਮੀਦ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਬੀਬੀ ਜਗੀਰ ਕੌਰ ਨੇ ਵੀ ਆਪਦੀ ਜ਼ਿੰਦਗੀ 'ਚ ਬਹੁਤ ਕੁਝ ਬੋਲਿਆ। ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੂੰ ਆਪ ਹੀ ਇਹ ਸਮਝ ਲੈਣਾ ਚਾਹੀਦਾ। ਸਰ ਠੀਕ ਆ, ਤੁਹਾਡੇ ਬਾਰੇ ਬਹੁਤ ਕੁਝ ਬੋਲਿਆ ਜਾਂਦਾ ਹੈ, ਪਰ ਤੁਸੀਂ ਉਸ ਪੱਧਰ ਤੇ ਚਲੇ ਜਾਓ, ਇਹ ਠੀਕ ਨਹੀਂ ਹੁੰਦਾ। ਆਪਣੇ ਕੱਦ ਬੁੱਤ ਦੇ ਹਿਸਾਬ ਨਾਲ ਸੋਚਣਾ ਚਾਹੀਦਾ। ਮੈਂ ਅੱਗੇ ਵੀ ਗੱਲ ਪਿਆਰ ਕਰਦਾ ਸੀਗਾ। ਮੈਂ ਇੱਕ ਦਿਨ ਬਹੁਤ ਸੋਹਣੀ ਗੱਲ ਇੱਕ ਸੋਹਣੀ ਜਨਾਨੀ ਦੇ ਮੂੰਹੋਂ ਸੁਣੀ। ਓਦਾਂ ਨਹੀਂ, ਉਹ ਦੁਨੀਆ ਦੀ ਸਭ ਤੋਂ ਹਸੀਨ ਰਹੀ ਹੈ, ਸੁਸ਼ਮਿਤਾ ਸੈਨ ਜੀ।
ਤੇ ਉਹ ਇੰਟੈਲੈਕਚੁਅਲ ਆ ਉਹ। ਮੈਂ ਉਹਦੀ ਇੰਟਰਵਿਊ ਸੁਣ ਰਿਹਾ ਸੀ, ਉਸਨੇ ਕਿਹਾ ਕਿ ਮੇਰੇ ਪਿਤਾ ਨੇ ਮੈਨੂੰ ਛੋਟੇ ਹੁੰਦੇ ਇੱਕ ਗੱਲ ਸੁਣਾਈ ਸੀ, ਜੀ। ਸੁਣਾਈ ਕਹਿ ਲਓ, ਸਮਝਾਈ ਸੀ ਕਿ ਤੁਹਾਨੂੰ ਜੋ ਸਵਾਲ ਕੀਤਾ ਗਿਆ ਹੈ, ਹੋ ਸਕਦਾ ਗਲਤ ਹੋਵੇ, ਉਹ ਇਤਿਹਾਸ 'ਚ ਦਰਜ ਨਹੀਂ ਹੋਣਾ। ਤੁਹਾਡਾ ਬੇਟੇ ਜਵਾਬ। ਇਤਿਹਾਸ 'ਚ ਦਰਜ ਹੋਣਾ ਜੋ ਤੁਸੀਂ ਬੋਲਿਆ, ਉਹਦੇ ਜਵਾਬ 'ਚ ਤੁਸੀਂ ਜੋ ਬੋਲੋਗੇ ਲੋਕਾਂ ਨੇ ਉਹ ਦੇਖਣਾ। ਲੋਕਾਂ ਨੇ ਅੱਜ ਬੀਬੀ ਜਗੀਰ ਕੌਰ ਦੇ ਥੋੜੀ ਉਹ ਪੁਰਾਣੇ ਸ਼ਬਦ ਯਾਦ ਕੀਤੇ ਹੋਣਗੇ ਜੋ ਉਹਨਾਂ ਹਾਂਜੀ। ਨੇ ਆਪਦੇ ਮੂੰਹ ਕੱਢੇ ਕਦੇ। ਅੱਜ ਤੁਹਾਨੂੰ ਦੇਣੀ ਆ ਗਈ ਗੱਲ। ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਜੇ ਨਹੀਂ ਸਮਝਦੇ ਤੇ ਏਡੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਲੋਕ ਜਿਹੜੇ ਆ, ਮੇਰੇ ਖਿਆਲ ਦੇ ਫਿਰ ਨਕਾਬਲ ਹੀ ਹੋਏ। ਤੋ ਚਲੋ ਮਾਫੀ ਦਾ ਪੈਮਾਨਾ ਸਭ ਤੇ ਲਾਗੂ ਹੁੰਦਾ ਹੈ। ਤਾਂ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਬਹੁਤ ਹੀ, ਮੈਂ ਤੇ ਕਹੂੰਗਾ ਕਿ ਆਵਾਜ਼ਾਰੀ ਵਾਲੀ ਸਥਿਤੀ ਆ। ਅਕਾਲੀਆਂ ਦੀ ਰਾਜਨੀਤੀ ਦਾ ਵੀ ਹੁਣ ਕਹਿ ਲਓ ਕਿ ਹਾਲ ਕੋਈ ਨਹੀਂ ਜਾਏਗਾ। ਹਾਂਜੀ, ਬਿਲਕੁਲ। ਚਲੋ ਇਹ ਤਾਂ ਸਿਆਸੀ ਬੰਦੇ ਮਿੰਟੂ ਜੀ, ਉਹਨਾਂ ਬਾਰੇ ਤਾਂ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ, ਪਰ ਜਿਹੜੇ ਧਾਰਮਿਕ ਲੋਕ ਨੇ, ਧਾਰਮਿਕ ਆਗੂ ਨੇ, ਉਹਨਾਂ ਤੋਂ ਤਾਂ ਲੋਕ ਇਹ ਉਮੀਦ ਰੱਖਦੇ ਆ, ਤਵੱਕੋਂ ਰੱਖਦੇ ਆ ਕਿ ਇਹ ਬੰਦੇ ਸੁਲਝੇ ਹੋਏ ਨੇ, ਇਹਨਾਂ ਦੇ ਜਦੋਂ ਇਹ ਬੋਲਣਗੇ ਤਾਂ ਕੋਈ ਨਾ ਕੋਈ ਗੱਲ ਪਾਏਦਾਰ ਹੀ ਕਰਨਗੇ। ਪਰ ਖੈਰ ਚਲੋ, ਮਾਫੀ ਮੰਗ ਗਿਆ, ਚੰਗੀ ਗੱਲ ਆ। ਜੀ। ਨਹੀਂ, ਧਾਰਮਿਕ ਆਗੂ ਤੇ ਸਗੋਂ ਜ਼ਿਆਦਾ ਕਰਦੇ ਜੇ। ਹਾਂ, ਸਹੀ। ਇੱਕ ਦਾਦੂਵਾਲ ਦੀ ਵੀ ਆਡੀਓ ਵਾਇਰਲ ਹੋਈ ਸੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਇੰਨੀਆਂ ਗੰਦੀਆਂ ਗਾਲਾਂ ਕੱਢ ਰਹੇ ਸਨ ਕਥਿਤ ਤੌਰ ਤੇ। ਤਾਂ ਮਤਲਬ ਕਿ ਇਹ ਚੀਜ਼ ਹੈ ਕਿ ਕੁਝ ਬੰਦੇ ਹੁੰਦੇ ਆ, ਉਹਨਾਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ। ਠੀਕ ਆ, ਚਲੋ ਮਾਫੀ ਮੰਗ ਲਈ ਹੈ ਇਹਨਾਂ ਨੇ, ਪਰ ਹਾਲ ਦੀ ਘੜੀ ਚਲੋ ਆਪਾਂ ਉਧਰ ਹੀ ਪਰਤਦੇ ਆ ਕਿ ਜੋ ਇਹਨਾਂ ਦੇ ਏਕੇ ਵਾਲਾ ਉਹ ਹਾਲੇ ਕੋਈ ਮੈਨੂੰ ਸੁਰ ਲੱਗਦਾ ਨਹੀਂ ਹੈ ਜੀ। ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ। ਪੁਲਿਸ ਹਿਰਾਸਤ ਦੇ ਵਿੱਚ ਗੋਲੀ ਲੱਗੀ ਸੀਗੀ ਜੀ, ਤੇ ਉਸ ਤੋਂ ਬਾਅਦ ਮੌਤ ਹੋ ਗਈ ਹੈ ਜੀ। ਦੇਖੋ, ਇਹ ਕਿਸੇ ਨੌਜਵਾਨ ਨੂੰ ਇਹਨਾਂ ਨੇ ਫੜਿਆ ਸੀਗਾ ਜੀ, ਅੰਮ੍ਰਿਤਸਰ ਦੇ ਵਿੱਚ। ਇਹ ਮਾਮਲਾ ਹੈ ਜਿਹੜਾ ਘਰਿੰਡਾ, ਥਾਣਾ ਘਰਿੰਡਾ, ਬਹੁਤ ਮਤਲਬ ਕਿ ਥਾਣਾ ਜਿਹੜਾ ਪੁਰਾਣਾ, ਤੇ ਖਾਸੇ ਪਿੰਡ ਦਾ ਇਹ ਮਾਮਲਾ। ਖਾਸਾ ਉਹ ਇੱਕ ਐਕਟਰ ਦੇ ਨਾਮ ਨਾਲ ਵੀ ਅੱਜ ਕੱਲ੍ਹ ਖਾਸਾ ਜੁੜਿਆ ਹੋਇਆ, ਉਹ ਨਹੀਂ, ਖਾਸਾ ਫੈਕਟਰੀ ਵੀ ਹੈ। ਤੋਂ ਖਾਸਾ ਪਿੰਡ ਆ ਮਾਝੇ ਦੇ ਵਿੱਚ, ਉੱਥੋਂ ਦਾ ਇਹ ਨੌਜਵਾਨ ਸੀ ਜਿਸ ਨੂੰ ਫੜਿਆ ਹੈ। ਤੇ ਪੁਲਿਸ ਵਾਲੇ ਕਹਿੰਦੇ ਆ ਕਿ ਜੀ ਅਸੀਂ ਤਲਾਸ਼ੀ ਲੈਣਾ ਭੁੱਲ ਗਏ ਤੇ ਇਹਨੇ ਖੁਦ ਨੂੰ ਗੋਲੀ ਮਾਰ ਲਈ। ਹੁਣ ਕਮਾਲ ਦੀ ਗੱਲ ਹੈ, ਜੇ ਕਿਸੇ ਨੂੰ ਵੱਡੇ ਦੋਸ਼ਾਂ ਦੇ ਤਹਿਤ ਫੜਿਆ, ਤੁਸੀਂ ਉਹਦੀ ਤਲਾਸ਼ੀ ਲੈ ਕੇ ਉਹਦਾ ਪਿਸਤੌਲ ਹੀ ਨਹੀਂ ਕੱਢ ਸਕੇ। ਕਮਾਲ ਦੀ ਗੱਲ ਹੈ। ਜੇ ਉਹ ਤੁਹਾਡੇ 4-5 ਮਾਰ ਦਿੰਦਾ ਫੇਰ ਤਾਂ ਘਰ ਵਾਲੇ ਕਹਿੰਦੇ ਕਿ ਨਹੀਂ, ਉਹਨੂੰ ਗੋਲੀ ਮਾਰੀ ਜੀ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਗੰਭੀਰ ਮਾਮਲਾ ਹੈ। ਜੇ ਪੁਲਿਸ ਵਾਲਿਆਂ ਨੇ ਤਲਾਸ਼ੀ ਨਹੀਂ ਲਈ ਤਦ ਵੀ ਉਹਨਾਂ ਤੇ ਕਾਰਵਾਈ ਬਣਦੀ ਹੈ ਸਾਹਿਬ। ਸਮਝਦੇ ਹੋ ਨਾ ਕਿ ਤਲਾਸ਼ੀ ਲੈਣਾ ਪੁਲਿਸ ਦੀ ਇੱਕ ਕਹਿ ਲਓ ਕਿ ਵਰਕਿੰਗ ਦੀ ਅਹਿਮ ਕੜੀ ਆ। ਏਦਾਂ ਦੇ ਨਾਲ ਕੋਈ ਲੱਕ ਦੇ ਨਾਲ ਕੋਈ ਬੰਬ ਬੰਨ ਕੇ ਲੈ ਜਾਊ ਹਵਾਲਾਤ ਦੇ ਵਿੱਚ। ਜੀ। ਤੋ ਇਸ ਕਰਕੇ ਇਹਨਾਂ ਤੇ ਕਾਰਵਾਈ ਤਦ ਵੀ ਹੋਣੀ ਚਾਹੀਦੀ ਹੈ। ਵੈਸੇ ਮੈਂ ਇੰਨਾ ਕਿਸੇ ਨੂੰ ਬੇਵਕੂਫ ਨਹੀਂ ਮੰਨਦਾ ਕਿ ਪੁਲਿਸ ਹਿਰਾਸਤ ਦੇ ਵਿੱਚ ਲੈ ਕੇ ਆਪ ਫੈਰ ਮਾਰ ਦੇਵੇ ਕਿਸੇ ਨੂੰ। ਹੋ ਸਕਦਾ ਪਰਿਸਥਿਤੀਆਂ ਏਦਾਂ ਦੀਆਂ ਬਣੀਆਂ ਹੋਣ, ਪਰ ਤਦ ਵੀ ਚਲੋ ਮੰਨ ਲਓ ਜੇ ਪੁਲਿਸ ਕਹਿੰਦੀ ਹੈ। ਵੈਸੇ ਤੇ ਘਰ ਵਾਲਿਆਂ ਦੀ ਵੀ ਗੱਲ ਜਿਹੜੀ ਆ ਉਹ ਸੁਣਨੀ ਚਾਹੀਦੀ ਆ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਪਰ ਤਦ ਵੀ ਜੇ ਇਹਨਾਂ ਨੇ ਤਲਾਸ਼ੀ ਨਹੀਂ ਲਈ, ਜਿਹੜੇ ਜ਼ਿੰਮੇਵਾਰ ਆ, ਤਦ ਵੀ ਉਹਨਾਂ ਤੇ ਕਾਰਵਾਈ ਬਣਦੀ ਆ। ਜੀ, ਬਿਲਕੁਲ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਇੱਕ ਭਾਜਪਾ ਜਿਹੜਾ ਮੈਂਬਰ ਪਾਰਲੀਮੈਂਟ ਆ, ਉਹਨੇ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਿਆ ਤੇ ਕਿਸਾਨਾਂ ਨੂੰ ਮੰਦੇ ਚੰਗੇ ਸ਼ਬਦ ਬੋਲੇ ਨੇ ਜੀ। ਦੇਖੋ, ਇਹ ਹੈ ਹੀ ਮੰਦਾ ਹੀ ਚੰਗੀ ਸ਼ਬਦ ਬੋਲਣ ਵਾਲਾ। ਇਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਰਾਮਚੰਦਰ ਜਾਂਗੜਾ ਅੱਗੇ ਵੀ ਇਹ ਬੋਲਦਾ ਰਹਿੰਦਾ ਹੈ। ਇਹ ਕਹਿੰਦਾ ਜੀ ਕਿ ਇਹ ਬਾਰਡਰ ਤੇ ਬੈਠੇ ਜਿਹੜੇ ਪੰਜਾਬ ਦੇ ਇਹ ਨਸ਼ੇੜੀ ਆ, ਨਸ਼ੇ ਦਾ ਇਹਨਾਂ ਨੇ ਨੈਟਵਰਕ ਫੈਲਾਇਆ। ਮਤਲਬ ਕਿ ਟਿਕਰੀ ਸਿੰਘੂ ਤੇ ਉੱਥੇ ਬੈਠੇ ਰਹੇ ਨਸ਼ੇੜੀ ਸੀਗੇ। ਸਾਰਾ ਨਸ਼ੇ ਦਾ ਨੈਟਵਰਕ ਇਹਨਾਂ ਨੇ ਹਰਿਆਣੇ ਪ੍ਰਦੇਸ਼ 'ਚ ਫੈਲਾ ਦਿੱਤਾ ਜੀ। 700 ਲੜਕੀਆਂ ਗਾਇਬ ਹੋ ਗਈਆਂ ਉੱਥੋਂ ਜੀ। CID ਦੀ ਰਿਪੋਰਟ ਕਹਿੰਦੇ ਕਿ ਪੁੱਛ ਲੈਣਾ ਤੁਸੀਂ, 700 ਲੜਕੀਆਂ ਗਾਇਬ ਆ ਉੱਥੋਂ। ਤੇ ਲੋਕਾਂ ਨੂੰ ਇਹ ਗੁੰਮਰਾਹ ਕਰਨ ਆਉਂਦੇ ਆ। ਫਿਰ ਗੁਰਨਾਮ ਸਿੰਘ ਚੜੂਨੀ ਦਾ ਵੀ ਜ਼ਿਕਰ ਕੀਤਾ ਕਿ ਇਹਦੀ ਔਕਾਤ ਵੇਖ ਲਓ। ਹੁਣ ਭਾਈਚਾਰਾ ਖਰਾਬ ਇਹਨਾਂ ਨੇ ਕਰ ਦਿੱਤਾ। ਕੇਂਦਰ ਤੇ ਸੈਨੀ ਸਰਕਾਰ ਅੱਛਾ ਕੰਮ ਕਰ ਰਹੀ ਹੈ, ਜਾਂਗੜਾ ਕਹਿੰਦੇ ਆ। ਹੁਣ ਦੇਖੋ, ਗੱਲ ਇਹ ਆ ਕਿ 700 ਕੁੜੀ ਗਾਇਬ ਹੋਣ ਵਾਲਾ, ਮੈਂ ਤੇ ਅੰਕੜਾ ਹੈਰਾਨ ਆ। 700 ਕੁੜੀ ਗਾਇਬ ਹੋ ਗਈ ਉੱਥੋਂ, ਹੱਦ ਹੋ ਗਈ। ਉਹ ਗਈ ਕਿੱਥੇ ਆ ਫਿਰ?
ਹੂੰ, ਉਹਨੂੰ ਭਾਲਣ ਲਈ ਤੁਹਾਡੀ ਕੇਂਦਰ ਦੀ ਸਰਕਾਰ ਜਾਂ ਸੂਬੇ ਦੀ ਸਰਕਾਰ ਨੇ ਕੀ ਕੀਤਾ ਬਈ? ਪਹਿਲੀ ਕਾਰਵਾਈ ਤਾਂ ਤੁਹਾਡੇ ਤੇ ਹੋਣੀ ਚਾਹੀਦੀ ਹੈ ਵੀ ਤੁਸੀਂ ਇੰਨੇ ਬੰਦੇ ਗਾਇਬ ਹੋ ਗਏ ਤੇ ਤੁਸੀਂ ਕੀਤਾ ਕੁਛ ਦੂਜੀ ਨਹੀਂ। ਚੀਜ਼ ਇਹ ਆ ਹੂੰ, ਦੂਜੀ ਚੀਜ਼ ਇਹ ਆ, ਚਲੋ ਹਰਿਆਣੇ 'ਚ ਵੀ ਇਹਨਾਂ ਨੇ ਫੈਲਾ ਦਿੱਤਾ ਹੋਊਗਾ, ਹੂੰ, 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 ਚਲੋ ਮੰਨ ਲਿਆ। ਕੀ 2020 ਤੋਂ ਪਹਿਲਾਂ ਹੂੰ, ਉੱਥੇ ਕੋਈ ਨਸ਼ਾ ਨਹੀਂ ਸੀ ਕਰਦਾ ਹਰਿਆਣੇ 'ਚ? ਹੂੰ, ਤੇ ਦਿੱਲੀ 'ਚ ਕੌਣ? ਅੱਛਾ, ਦਿੱਲੀ 'ਚ ਵੀ ਗਾਂਹ ਲੰਘ ਜਾਓ, ਹੂੰ, ਹੂੰ, ਮੁੰਬਈ ਤੱਕ ਕੌਣ ਨਸ਼ਾ ਫੈਲਾ ਰਿਹਾ ਹੈ? ਹੂੰ, ਗੁਜਰਾਤ ਦੇ ਵਿੱਚ ਨਸ਼ੇ ਵਾਲੀਆਂ ਫੈਕਟਰੀਆਂ ਫੜੀਆਂ ਜਾਂਦੀਆਂ, ਚੱਲਦੀਆਂ। ਸਹੀ ਸੀ। ਪੋਰਟ ਤੇ ਜਿਹੜਾ ਫੜਿਆ ਜਾਂਦਾ ਉਹ ਵੱਖਰਾ, ਮੈਂ ਉਹਨੂੰ ਬਾਹਰ ਦੀ ਸਪਲਾਈ ਮੰਨਦਾ, ਉਹ ਆਉਂਦੀ ਹੈ ਤਾਂ ਉਹ ਬਾਹਰੋਂ ਆਉਂਦੀ ਹੈ। ਹੂੰ, ਇੱਥੇ ਜੋ ਬਣਦੇ ਆ ਤਾਂ ਮਤਲਬ ਕਿ ਇਹ ਬੰਦੇ ਹੈ ਹੀ ਇਸ ਤਰ੍ਹਾਂ ਦੇ ਆ ਜੀ। ਅਸਲ ਦੇ ਵਿੱਚ ਕਸੂਰ ਤੇ ਕਿਸਾਨ ਆਗੂਆਂ ਦਾ ਪ੍ਰਵੀਨ ਜੀ, ਜੀ, ਜੀ। ਜਿਨ੍ਹਾਂ ਨੇ ਇਹਨਾਂ ਨੂੰ ਬੋਲਣ ਜੋਗੇ ਕਰਤਾ। ਹੂੰ, ਗਲਤੀ ਤੇ ਇਹਨਾਂ ਦੀ ਹੈ ਹਰਿਆਣੇ 'ਚ, ਹੂੰ, ਠੀਕ ਹੈ ਨਾ ਜੀ। ਜੇ ਸਹੀ ਢੰਗ ਨਾਲ ਇਹ ਚੱਲੇ ਹੁੰਦੇ ਤੇ ਸਹੀ ਢੰਗ ਨਾਲ ਕਾਂਗਰਸ ਚੱਲੀ ਹੁੰਦੀ, ਇਹ ਜਾਂਗੜੇ ਜੂੰਗੜੇ ਹੋ ਰਹੀ ਇੱਥੋਂ ਲੱਭਣੇ ਨਹੀਂ ਸੀ। ਲੱਭਣੇ ਨਹੀਂ ਸੀ। ਸਹੀ ਸੀ। ਠੀਕ ਹੈ ਨਾ ਜੀ। ਇਹ ਇਹਨਾਂ ਦੀਆਂ ਗਲਤੀਆਂ ਨੇ, ਇਹ ਮੰਨਣ ਨਾ ਮੰਨਣ, ਹੋਰ 2 ਸਾਲਾਂ ਨੂੰ 4 ਸਾਲਾਂ ਨੂੰ ਇਹ ਬੋਲਣ ਲੱਗ ਪੈਣਗੇ। ਹੂੰ, ਤਾਂ ਸਭ ਕੀਤਾ ਕਰਾਇਆ ਇਹਨਾਂ ਦਾ, ਪੋਲਰਾਈਜੇਸ਼ਨ ਇਹਨਾਂ ਨੇ ਦੱਬ ਕੇ ਕਰਵਾ ਲਈ। ਹੁਣ ਇਸੇ ਕਰਕੇ ਇੱਥੇ ਵੀ ਪੰਜਾਬ 'ਚ ਵੀ ਆਖੀਦਾ ਥੋੜਾ ਸੰਭਲ ਕੇ ਚੱਲੋ ਬਾਈ। ਹੂੰ, ਤੁਹਾਡੇ ਸਾਹਮਣੇ ਹਰਿਆਣਾ ਮਿਸਾਲ ਆ, 35 ਵਰਸਜ ਇੱਕ ਕਰਕੇ ਅਗਲਿਆਂ ਨੇ ਉਹ ਮਾਰੇ ਆ ਚੱਕ ਕੇ। ਹੂੰ, ਹੂੰ, ਤਾਂ ਸਹੀ ਸੀ। ਹੁਣ ਉਹ ਜੋ ਮਰਜ਼ੀ ਬਕਵਾਸ ਕਰੀ ਜਾਣ, ਹੂੰ, ਹੈ ਬਕਵਾਸ ਹੀ ਹੈ। ਇਹਨਾਂ ਤੱਥਾਂ ਦੀ ਜੇ ਪੜਚੋਲ ਕਰੋਗੇ ਤੁਸੀਂ ਆਪਣੇ ਲੈਵਲ ਤੇ, ਮੈਨੂੰ ਨਹੀਂ ਲੱਗਦਾ ਕਿ ਸੱਚਾਈ ਇਹ ਆ। ਹੂੰ, ਠੀਕ ਹੈ ਨਾ ਜੀ। ਨਸ਼ਾ ਜਿਹੜਾ ਉਹ ਕਿਸੇ ਦੇ ਫਲਾਇਆ ਨਹੀਂ ਫੈਲਦਾ। ਮੈਂ ਹਮੇਸ਼ਾ ਕਹਿੰਦਾ ਪ੍ਰੋਸਪੈਰਿਟੀ ਜਿੱਥੇ ਹੁੰਦੀ ਆ, ਨਸ਼ਾ ਉੱਥੇ ਆਉਣਾ ਹੀ ਆਉਣਾ। ਪੰਜਾਬ 'ਚ ਆਇਆ ਸੀ ਕਿਉਂਕਿ ਪ੍ਰੋਸਪੈਰਿਟੀ ਇੱਥੇ ਜ਼ਿਆਦਾ ਸੀਗੀ। ਹੂੰ, ਹਰਿਆਣੇ 'ਚ ਸਾਡੇ ਨਾਲੋਂ ਵੀ ਇਸ ਵੇਲੇ ਸਮਰਿੱਧੀ ਜ਼ਿਆਦਾ ਹੈ। ਜਿੱਥੇ ਪੈਸਾ ਜ਼ਿਆਦਾ ਹੋਏਗਾ ਉੱਥੇ ਨਸ਼ਾ ਹਮੇਸ਼ਾ ਰਹੇਗਾ, ਜ਼ਿਆਦਾ ਆਏਗਾ। ਸੋ ਇਸ ਕਰਕੇ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ, ਲੈਣਾ ਨਹੀਂ, ਦੇਣਾ ਨਹੀਂ, ਯੱਕੜ ਮਾਰਨ ਦੇ ਵਿੱਚ PhD ਹੋਲਡਰ ਰਿਹਾ ਹੈ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ, ਸ਼ੁਕਰੀਆ। ਲੰਮਾ ਲੈ ਗਏ ਪ੍ਰੋਗਰਾਮ, ਉਹਦੇ ਲਈ ਵੀ ਧੰਨਵਾਦ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਆਪਾਂ ਕੁਝ ਹੋਰ ਅਹਿਮ ਮਾਮਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਗੱਲਬਾਤ ਕੀਤੀ ਸੀ ਜਾਂਗੜਾ ਸਾਹਿਬ ਦੇ ਬਿਆਨ ਦੇ ਬਾਰੇ ਖਬਰਾਂ ਦੇ ਪਹਿਲੇ ਹਿੱਸੇ ਦੇ ਵਿੱਚ, ਉਸੇ ਗੱਲਬਾਤ ਨੂੰ ਆਪਾਂ ਅੱਗੇ ਤੋਰਦੇ ਹਾਂ ਕਿਉਂਕਿ ਉਹ ਜਿਹੜੀ ਗੱਲਬਾਤ ਕਰ ਰਹੇ ਨੇ ਉਹ ਤਾਂ ਕੀ ਕਹਿ ਰਹੇ ਨੇ, ਉਹਦੇ ਕਹਿਣਾ ਕੀ ਚਾਹੀਦਾ ਇਹ ਤਾਂ ਆਪਾਂ ਆਲਰੇਡੀ ਕਰ ਹੀ ਚੁੱਕੇ ਹਾਂ। ਇਹਦੇ ਬਾਰੇ ਤਾਂ ਹੁਣ ਜ਼ਿਆਦਾ ਕੁਝ ਕਹਿਣ ਦੀ ਲੋੜ ਨਹੀਂ ਹੈ। ਪਰ ਜੋ ਸਰਕਾਰਾਂ ਦਾ ਰੁਝਾਨ ਹੈ, ਨਾ ਸਿਰਫ ਕਿਸਾਨਾਂ ਪ੍ਰਤੀ ਬਲਕਿ ਜਿਹੜੀਆਂ ਖਾਸ ਕਰਕੇ ਮੋਦੀ ਸਰਕਾਰ ਹੈ, ਉਹ ਅੱਜ-ਕੱਲ੍ਹ ਜਾਂ ਜਦੋਂ ਤੋਂ ਵੀ ਉਹ ਹੋਂਦ ਦੇ ਵਿੱਚ ਆਈ ਹੈ, ਉਹ ਕਦੇ ਵੀ ਉਹਨੇ ਡੈਮੋਕ੍ਰੈਟਿਕ ਸਰਕਾਰ ਵਾਂਗੂ ਜਾਂ ਚੁਣੀ ਸਰਕਾਰ ਵਾਂਗੂ ਉਹਨੇ ਟਰੀਟ ਨਹੀਂ ਕੀਤਾ। 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਨੇ 10 ਮਿੰਟ ਨਹੀਂ ਕੱਢੇ ਕਿਸਾਨਾਂ ਦੇ ਲਈ, ਔਰ ਨਾ ਸਿਰਫ ਪੰਜਾਬ ਦਾ, ਹਰਿਆਣੇ ਦਾ ਕਿਸਾਨ, ਉੱਤਰ ਭਾਰਤ ਦਾ, ਬਲਕਿ ਇੱਥੇ ਤਾਮਿਲਨਾਡੂ ਦੇ ਕਿਸਾਨ ਵੀ ਦਿੱਲੀ ਦੇ ਵਿੱਚ ਬਹਿ ਕੇ ਮੁੜ ਗਏ। ਇੱਥੇ ਹੋਰਨਾਂ ਥਾਵਾਂ ਤੇ ਵੀ ਕਿਸਾਨ ਰੋਸ ਮੁਜ਼ਾਹਰੇ ਕਰਦੇ ਰਹੇ। ਉਹਨਾਂ ਦੀ ਕਿਉਂਕਿ ਉਹ ਇੰਨੇ ਆਰਥਿਕ ਤੌਰ ਤੇ ਸਮਰੱਥਾਵਾਨ ਨਹੀਂ ਹੈ ਜਿੰਨਾ ਪੰਜਾਬ ਦਾ ਕਿਸਾਨ ਆ ਜਾਂ ਹਰਿਆਣੇ ਦਾ ਕਿਸਾਨ ਹੈ। ਉਹਨਾਂ ਕੋਲੇ ਵੱਡੇ-ਵੱਡੇ ਟਰੈਕਟਰ ਨਹੀਂ, ਉਹ ਜਥੇਬੰਦਕ ਹੋ ਕੇ ਲੜ ਨਹੀਂ ਸਕਦੇ ਅੰਦੋਲਨ, ਕਿਉਂਕਿ ਉੱਥੇ ਤੁਹਾਨੂੰ ਪਤਾ ਜਿਹੜੇ ਕਾਓ ਬੈਲਟ ਵਾਲੇ ਸੂਬੇ ਨੇ, ਉੱਥੇ ਇਹਨਾਂ ਦੀ ਪੋਲਿਟਿਕਸ ਹਾਵੀ ਹੈ ਤੇ ਉੱਥੇ ਜਦੋਂ ਪੋਲਿਟਿਕਸ ਹਾਵੀ ਹੈ, ਜਦੋਂ ਵੀ ਕੋਈ 20-25 ਕਿਸਾਨ ਇਕੱਠੇ ਹੋ ਜਾਂਦੇ ਆ ਜਾਂ 100 ਤੋਂ ਜ਼ਿਆਦਾ ਕਿਸਾਨ, ਜਿੱਥੇ ਲੋਕਲ ਪ੍ਰਸ਼ਾਸਨ ਤੋਂ ਵੱਧ, ਉਹਨਾਂ ਦੀ ਸਮਰੱਥਾ ਤੋਂ ਵੱਧ, ਤਾਂ ਫਿਰ ਇਹ ਉਹਨਾਂ ਦੇ ਪਿੱਛੇ ਸੀਆਈਡੀ ਲਾ ਦਿੰਦੇ ਆ, ਉਹਨਾਂ ਦੇ ਪਿੱਛੇ ਆਪਣੇ ਬੰਦੇ ਲਾ ਦਿੰਦੇ ਆ, ਆਪਣੇ ਜਿਹੜੇ WhatsApp ਵਾਲੇ ਗਰੁੱਪਾਂ ਵਾਲੇ, ਜਾਂ ਉਹ ਲੋਕ ਕੁਛ ਉਹ ਆਪ ਵੀ ਕਿਸਾਨ ਵੀ ਜਿਹੜੇ ਉੱਥੋਂ ਦਾ ਉਹ ਜ਼ਿਆਦਾ ਬਹੁ ਗਿਣਤੀ ਮੋਦੀ ਸਮਰਥਕ ਹੈ ਤੇ ਮੋਦੀ ਦੇ ਵਿਰੁੱਧ ਰੋਸ ਮੁਜ਼ਾਹਰਾ ਕਰਕੇ ਰਾਜ਼ੀ ਨਹੀਂ ਅਸਲ ਦੇ ਵਿੱਚ, ਉਹਨਾਂ ਦੀ ਆਦਤ ਹੈ ਇਹ। ਆਪਾਂ ਇਸੇ ਕਰਕੇ ਪੰਜਾਬ ਵੱਖਰਾ ਹੈ, ਮਤਲਬ ਇਹ ਕਦੇ ਪਰਵਾਹ ਹੀ ਨਹੀਂ ਕਰਦਾ ਹੁਕਮਰਾਨ ਕੌਣ ਆ, ਭਾਵੇਂ ਕੋਈ ਆਪਣਾ ਵੀ ਬੈਠਾ ਹੋਵੇ ਉੱਥੇ ਜਾ ਕੇ, ਪੰਜਾਬੀ ਕਿਉਂ ਨਾ ਹੋਵੇ, ਪ੍ਰਧਾਨ ਮੰਤਰੀ ਬਣਿਆ ਬੈਠਾ ਜਾਂ ਰਾਸ਼ਟਰਪਤੀ ਬਣਿਆ ਬੈਠਾ, ਇਹਨਾਂ ਨੇ ਆਪਣੀ ਗੱਲ ਕਹਿਣੋਂ ਟਲਣਾ ਥੋੜ੍ਹੋ ਆ। ਸੋ ਇਹ ਸਾਡਾ ਫਰਕ ਹੈ ਦੂਜੇ ਦੇਸ਼ ਦੇ ਹਿੱਸਿਆਂ ਨਾਲੋਂ। ਬੰਗਾਲ ਵੀ ਇਸ ਮਾਮਲੇ ਦੇ ਵਿੱਚ ਥੋੜ੍ਹਾ ਜਿਹਾ ਆਪਣੇ ਵਾਂਗੂ ਹੀ ਆ, ਉਹਨਾਂ ਦੀ ਤਸੀਰ ਵੀ ਬਾਗੀ ਹੋਈ ਹੈ, ਉਹ ਵੀ ਨਾਬਰ ਤਸੀਰ ਦੇ ਮਾਲਕ ਨੇ। ਪਰ ਆਪਾਂ ਸਰਕਾਰ ਦੀ ਗੱਲ ਕਰ ਰਹੇ ਸੀਗੇ। ਹੁਣ ਵੀ ਚਾਹੇ ਉਹ ਪਾਈਪਲਾਈਨ ਦਾ ਮੋਰਚਾ ਸੀਗਾ ਲੇਲੇਵਾਲਾ ਪਿੰਡ ਦੇ ਵਿੱਚ, ਬਠਿੰਡਾ ਦੇ ਵਿੱਚ, ਚਾਹੇ ਇਸ ਤੋਂ ਪਹਿਲਾਂ ਕਿਸਾਨ ਧਰਨੇ ਤੇ ਬੈਠੇ ਸੀਗੇ, ਤੇ ਚਾਹੇ ਹੁਣ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ, ਤੇ ਚਾਹੇ ਹੋਰ ਜਿਹੜੀਆਂ ਧਿਰਾਂ ਨੇ, ਉੱਥੇ ਜਿਹੜੀ ਬਾਰਗੇਨਿੰਗ ਕਰਨੀ ਹੈ, ਪੋਲੀਟੀਕਲ ਬਾਰਗੇਨਿੰਗ, ਉਹ ਪੁਲਿਸ ਕਰ ਰਹੀ ਹੈ, ਜਦਕਿ ਉਹ ਕੰਮ ਹੈ ਲੋਕਲ ਪ੍ਰਸ਼ਾਸਨ ਦਾ। ਪੁਲਿਸ ਦਾ ਕੰਮ ਥੋੜ੍ਹਾ, ਪੁਲਿਸ ਦਾ ਕੰਮ ਤਾਂ ਲਾਅ ਐਂਡ ਆਰਡਰ ਮੇਨਟੇਨ ਕਰਨਾ। ਤੁਸੀਂ ਦੇਖੋ ਤਰਾਸਦੀ ਪੰਜਾਬ ਦੀ, ਇੱਕ ਪਾਸੇ ਪੁਲਿਸ ਸਾਲਸੀ ਬਣ ਰਹੀ ਆ, ਵੱਡੇ ਧਰਨਿਆਂ ਦੇ ਵਿੱਚ ਜਾ ਕੇ ਪੁਲਿਸ ਅਫਸਰ ਗੱਲਬਾਤ ਕਰ ਰਹੇ ਨੇ, ਇੰਟੈਲੀਜੈਂਸ ਉੱਥੇ ਹੈ, ਸੀਆਈਡੀ ਉੱਥੇ ਹੈ, ਦੂਜੇ ਪਾਸੇ ਥਾਣਿਆਂ ਤੇ ਹਮਲੇ ਹੋ ਰਹੇ ਨੇ। ਮਤਲਬ ਕਿੰਨੀ ਕੰਟਰਾਡਿਕਟ ਗੱਲ ਹੈ ਕਿ ਜਿਹੜੀ ਡਿਊਟੀ ਪੁਲਿਸ ਦੀ ਬਣਦੀ ਹੈ ਉਹ ਡਿਊਟੀ ਤਾਂ ਹੋ ਨਹੀਂ ਰਹੀ, ਜਿਹੜੀ ਡਿਊਟੀ ਲੋਕਲ ਪ੍ਰਸ਼ਾਸਨ ਦੀ ਹੈ, ਡੀਸੀ ਦੀ ਹੈ, ਐਸਡੀਐਮ ਦੀ ਹੈ, ਤਹਿਸੀਲਦਾਰ ਦੀ ਹੈ, ਜਾਂ ਹੋਰ ਕਿਸੇ ਐਮਐਲਏ ਐਮਪੀ ਦੀ ਤੁਸੀਂ ਕਹਿ ਸਕਦੇ ਆ, ਉੱਥੇ ਉਹ ਸਾਲਸੀ ਬਣ ਕੇ ਸਮਝੌਤੇ ਕਰਾ ਰਹੇ ਨੇ। ਚਾਹੇ ਉਹ ਜੀਰੇ ਦਾ ਮੋਰਚਾ ਹੋਵੇ, ਚਾਹੇ ਉਹ ਜਲੰਧਰ ਦੇ ਵਿੱਚ ਝੁੱਗੀਆਂ ਢਾਉਣ ਦਾ ਮੋਰਚਾ ਹੋਵੇ ਲੋਕਾਂ ਦਾ ਲੱਗਿਆ, ਤੇ ਚਾਹੇ ਉਹ ਹੋਣ ਵਾਲਾ ਹੋਵੇ ਇੱਥੇ ਵੀ, ਚਾਹੇ ਉਹ ਲੇਲੇ ਵਾਲਾ ਪਿੰਡ ਜਿਹੜੀ ਪਾਈਪਲਾਈਨ ਵਾਲੀ ਗੱਲ ਮੈਂ ਦੱਸੀ ਤੁਹਾਨੂੰ। ਸੋ ਦੂਜੇ ਪਾਸੇ ਮੋਦੀ ਸਰਕਾਰ ਹੈ, ਮੋਦੀ ਸਰਕਾਰ ਦੇ ਜਿਹੜੇ ਇਹੋ ਜਿਹੇ ਜਾਂਗੜਾ ਹੋਣੇ ਬੰਦੇ ਨੇ, ਐਮਪੀ ਨੇ, ਹੁਣ ਚਲੋ ਆਪਣੇ ਦੇ ਤਾਂ ਸ਼ਬਦੀ ਮਰਿਆਦਾ ਲਾਗੂ ਹੁੰਦੀ ਹੈ ਨਾ, ਇਹਨਾਂ ਦੇ ਤਾਂ ਨਹੀਂ ਹੁੰਦੀ, ਤੇ ਉਹ ਬੰਦੇ ਕਿਸਾਨਾਂ ਨੂੰ ਕਹਿ ਰਹੇ ਨੇ ਜੀ ਇਹਨਾਂ ਦੇ ਕਰਕੇ ਨਸ਼ਾ ਆ ਗਿਆ, ਨਸ਼ਾ ਆ ਗਿਆ, ਤੇ ਫਿਰ ਤੁਸੀਂ ਹੱਥ ਕੱਲ ਧਰੀ ਬੈਠੇ ਸੀ, ਤੁਸੀਂ ਰੋਕਿਆ ਕਿਉਂ ਨਾ, ਤੇ ਤੁਸੀਂ ਉਹਨਾਂ ਲੋਕਾਂ ਦੇ ਪਰਚੇ ਕਿਉਂ ਨਾ ਪਾਏ ਜਿਨ੍ਹਾਂ ਨੇ ਕੁੜੀਆਂ ਉੱਥੋਂ ਗਾਇਬ ਕਰਤੀਆਂ। ਬੇਸ਼ਰਮੀ ਦੀ ਹੱਦ ਟੱਪ ਗਏ ਨੇ ਲੋਕ। ਔਰ ਜਦੋਂ ਦੇਸ਼ ਦਾ ਹੁਕਮਰਾਨ ਆਪ ਉਹ ਸਟੇਜਾਂ ਤੋਂ ਖੜ ਕੇ ਮਾਈਨੋਰਟੀਜ਼, ਘੱਟ ਗਿਣਤੀਆਂ ਦਾ ਮਜ਼ਾਕ ਉਡਾਉਂਦਾ ਹੋਵੇ, ਉਹਨਾਂ ਨੂੰ ਮੰਦਾ ਚੰਗਾ ਬੋਲਦਾ ਹੋਵੇ, ਤਾਂ ਤੁਸੀਂ ਉਹਨਾਂ ਦੀ ਜਿਹੜੀ ਹੇਠਲੀ ਫੌਜ ਹੈ, ਜਿਹੜੇ ਉਹਦੇ ਫੀਲੇ ਨੇ, ਚੇਲੇ ਚਾਟੜੇ ਨੇ, ਉਹਨਾਂ ਤੋਂ ਕੀ ਤਵੱਕੋ ਰੱਖਦੇ ਆ ਕਿ ਉਹ ਬੜੇ ਸੱਭਿਅਕ ਹੋਣਗੇ, ਬੜੇ ਆਮ ਲੋਕਾਂ ਦੇ ਨਾਲ ਚੰਗੀ ਭਾਸ਼ਾ ਦੇ ਵਿੱਚ ਪੇਸ਼ ਹੋਣਗੇ। ਇੱਥੇ ਤਾਂ ਖੱਟਰ ਸਾਹਿਬ ਜਿਹੜੇ ਹੁਣ ਮੁੱਖ ਮੰਤਰੀ ਹੈ ਨੀ ਗੇ, ਉਹਨਾਂ ਨੇ ਤਾਂ ਇੱਕ ਮੁੰਡੇ ਨੇ ਸਵਾਲ ਪੁੱਛ ਲਿਆ, ਉਹਨਾਂ ਨੇ ਥੱਪੜ ਮਾਰਤਾ ਉਹਦੇ। ਤੁਸੀਂ ਦੇਖੋ ਥੱਪੜ, ਬਜ਼ੁਰਗ ਅਵਸਥਾ 'ਚ ਤਾਂ ਵੈਸੇ ਹੀ ਕੋਈ ਥੱਪੜ ਨਹੀਂ ਮਾਰਦਾ ਕਿਸੇ ਬੰਦੇ ਨੂੰ ਕਿ ਚਲੋ ਯਾਰ ਛੱਡੋ, ਜੇ ਇਹਦਾ ਗੁੱਸਾ ਹੋ ਗਿਆ, ਇਹਨੇ ਜੇ ਕੁਛ ਕਰਤਾ ਤੇ ਆਪਣੀ ਜਿਹੜੀ ਸਮਾਜਿਕ ਮਰਿਆਦਾ ਜਾਂ ਆਪਣਾ ਜਿਹੜੀ ਸਮਾਜਿਕ ਇਮੇਜ ਆ ਉਹਦਾ ਕੀ ਬਣੂਗਾ। ਸੋ ਇਹ ਇਸ ਤਰ੍ਹਾਂ ਦੇ ਤਾਂ ਇਹ ਲੀਡਰ ਨੇ ਹਰਿਆਣੇ ਦੇ ਜਾਂ ਜਾਂਗੜਾ ਹੋਣੀ। ਔਰ ਇਹ ਮੋਦੀ ਸਰਕਾਰ, ਇਹ ਨਹੀਂਗਾ ਕਿ ਇਹਨਾਂ ਨੂੰ ਪਤਾ ਨਹੀਂਗਾ, ਬਲਕਿ ਇਹਨਾਂ ਨੇ ਖੁੱਲ੍ਹ ਦਿੱਤੀ ਹੋਈ ਆ ਕਿ ਤੁਸੀਂ ਜੋ ਮਰਜ਼ੀ ਬੋਲੀ ਜਾਓ। ਜੇ ਬਾਹਲਾ ਲੋਕਾਂ ਨੇ ਰਿਐਕਟ ਕੀਤਾ, ਜਿਵੇਂ ਕੰਗਣਾ ਰਣੌਤ ਬਾਰੀ ਕਰਦੇ ਨੇ, ਤੇ ਰਿਐਕਟ ਕੀਤਾ ਤਾਂ ਉਦੋਂ ਬਾਅਦ ਅਸੀਂ ਕਹਿ ਦਾਂਗੇ ਇਹ ਤਾਂ ਜੀ ਇਹਦਾ ਪਰਸਨਲ ਬਿਆਨ ਹੈ। ਸੋ ਇਹ ਟੀਕੇ ਲਾ ਕੇ ਦੇਖ ਰਹੇ ਨੇ ਪੰਜਾਬੀਆਂ ਨੂੰ, ਸੰਘਰਸ਼ੀ ਲੋਕਾਂ ਨੂੰ, ਜਿਹੜੇ ਕਿ ਬਿਲਕੁਲ ਗਲਤ ਨੇ। ਔਰ ਨਾ ਸਿਰਫ ਉਹਨਾਂ ਵੱਲੀ ਪਿੱਠ ਕਰੀ ਬੈਠੇ ਨੇ, ਉਹਨਾਂ ਨੂੰ ਦਬਾਈ ਬੈਠੇ ਨੇ, ਉਹਨਾਂ ਦੇ ਸੰਘਰਸ਼ ਨੂੰ ਕੁਚਲੀ ਬੈਠੇ ਨੇ, ਬਲਕਿ ਉਹਨਾਂ ਦੀ ਜਿਹੜੀ ਸੋਸ਼ਲ ਇਮੇਜ ਹੈ ਉਹਨੂੰ ਵੀ ਤਾਰ-ਤਾਰ ਕਰਨ ਤੋਂ ਬਾਜ਼ ਨਹੀਂ ਆਉਂਦੇ। ਇਦੋਂ ਬੇਸ਼ਰਮਪੁਣਾ ਕੀ ਹੋਊਗਾ ਇੱਕ ਹਾਕਮ ਦੇ ਲਈ, ਇੱਕ ਡੈਮੋਕ੍ਰੈਟਿਕ ਸਿਸਟਮ ਦੇ ਲਈ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਏਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਕੁਝ ਹੀ ਮਿੰਟਾਂ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।